ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਤੋਂ। ਤਰ੍ਹਾਂ ਦੀਆਂ ਚਰਚਾਵਾਂ ਆਪਾਂ ਸੋਸ਼ਲ ਮੀਡੀਆ ਤੇ ਜਾਂ ਕਾਨੂੰਨੀ ਮਾਹਰਾਂ ਤੋਂ ਸੁਣਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਆਹ ਹੋ ਸਕਦਾ, ਆਹ ਹੋ ਸਕਦਾ, ਆਹ ਨਹੀਂ ਹੋ ਸਕਦਾ। ਤਾਜ਼ਾ ਮਾਮਲੇ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਵੀ ਜਦੋਂ 3SA ਵਧਿਆ, ਕਾਫੀ ਆਲੋਚਨਾ ਕਰ ਰਹੇ ਨੇ ਲੋਕ ਜਿਹੜੇ ਇਹਨਾਂ ਮਾਮਲਿਆਂ ਦੇ ਵਿੱਚ ਥੋੜਾ ਜਜ਼ਬਾਤੀ ਤੌਰ ਤੇ ਵੀ ਜੁੜੇ ਹੋਏ ਨੇ। ਅੰਮ੍ਰਿਤਪਾਲ ਸਿੰਘ ਕਹਿੰਦੇ ਆਵੇਗਾ ਜੇਲੋਂ ਬਾਹਰ, ਪਰ NSA 'ਚ ਵਾਧਾ ਹੋ ਗਿਆ ਜੀ। ਬਿਲਕੁਲ ਜੀ, ਜਿਹੜੀ ਵਾਰਸ ਪੰਜਾਬ ਦੀ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਹੈ, ਉਹਦੇ ਉੱਤੇ NSA 'ਚ ਵਾਧਾ ਹੋ ਗਿਆ ਜੀ। ਪਰ ਜਿਹੜਾ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਆ ਉਹ ਜੇਲੋਂ ਬਾਹਰ ਆਊਗਾ। ਠੀਕ ਹੈ ਜੀ। ਸੋ ਇਸ ਲਈ ਇਸ ਨੂੰ ਇਸ ਨਜ਼ਰੀਏ ਤੋਂ ਸਮਝਣ ਲੋੜ ਹੈ ਕਿ ਇਹ ਪੂਰੀ ਰਾਜਨੀਤੀ ਵੀ ਪੈਰਲਲ ਸ਼ੁਰੂ ਹੋ ਗਈ ਹੈ। ਅੰਮ੍ਰਿਤਪਾਲ ਸਿੰਘ ਉੱਤੇ NSA ਲਾ ਕੇ ਉਹਦੇ 9 ਸਾਥੀਆਂ ਤੇ NSA ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਜੀ। ਤੇ ਉਸ ਤੋਂ ਬਾਅਦ ਇੱਕ ਕਵਾਇਦ ਸ਼ੁਰੂ ਹੋਈ ਉਹਨਾਂ ਦੇ ਪਰਿਵਾਰ ਵੱਲੋਂ, ਵਕੀਲਾਂ ਵੱਲੋਂ, ਕਿ ਘੱਟੋ ਘੱਟ ਇਹਨਾਂ ਨੂੰ ਪੰਜਾਬ ਦੀ ਜੇਲ੍ਹਾਂ 'ਚ ਤਬਦੀਲ ਕੀਤਾ ਜਾਵੇ। ਉਹ ਜਦੋਂ ਜਹਿਦ ਨੂੰ ਜਦੋਂ ਬੂਰ ਪੈਂਦਾ ਨਜ਼ਰ ਨਹੀਂ ਆਇਆ, ਫਿਰ ਇਸ ਗੱਲ ਲਈ ਕਵਾਇਦ ਹੋਈ ਕਿ ਚੋਣ ਮੈਦਾਨ 'ਚ ਨਿਤਰਿਆ ਜਾਵੇ। ਤੇ ਬੇਸ਼ੱਕ ਉਹਦੇ ਪਿੱਛੇ ਕੁਝ ਹਵਾਲੇ ਨਾਲ ਇਹ ਵੀ ਆਇਆ ਕਿ ਰਾਜਵੰਤ ਥੋੜੀ ਤਾਂ ਬਾਇਆ ਭਾਜਪਾ ਖਿੱਚ ਰਹੇ ਨੇ ਜਿਨ੍ਹਾਂ ਦੇ ਵਕੀਲ ਹੈ ਨਾ, ਤੇ ਉਹ ਤੋਂ ਬਾਅਦ ਇਹ ਵੀ ਆਇਆ ਜੀ ਕਿ ਏਜੰਸੀਆਂ ਸਾਥ ਦੇ ਰਹੀਆਂ ਨੇ। ਪਰ ਪੰਜਾਬ ਦੇ ਵਿੱਚ ਜਦੋਂ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਬਣ ਕੇ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਪਰ ਆਪ ਜੇਲ੍ਹ 'ਚ ਨੇ ਤੇ ਪਰਿਵਾਰ ਤੇ ਆਮ ਲੋਕ ਚੋਣ ਮੋਰਚਾ ਸੰਭਾਲਦੇ ਨੇ, ਤਦ ਪੂਰੇ ਚੋਣ ਮੋਰਚੇ ਦੇ ਦੌਰਾਨ ਇਹ ਮੁੱਦਾ ਨਾਲ ਬਣਿਆ ਰਿਹਾ ਕਿ ਅੰਮ੍ਰਿਤਪਾਲ ਸਿੰਘ ਜੇ ਜਿੱਤਦੇ ਆ ਤਾਂ ਜੇਲ੍ਹੋਂ ਬਾਹਰ ਆਉਣਗੇ। ਬਿਲਕੁਲ ਚੱਲੀਏ। ਇਸ ਮੁੱਦੇ ਨੇ ਵੀ ਲਹਿਰ ਦਾ ਰੂਪ ਧਾਰਿਆ ਤੇ ਉਹਦਾ ਵੀ ਇੱਕ ਨਤੀਜਾ ਹੈ ਕਿ 1,97,120 ਵੋਟਾਂ ਨਾਲ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਜਿੱਤਦੇ ਹੀ ਨਹੀਂ ਗਏ, ਬਲਕਿ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ। ਹਾਂਜੀ, ਲੋਕਾਂ ਨੂੰ ਲੱਗਾ ਵੀ ਕਢਾਈਏ ਬਾਹਰ, ਉਹਨਾਂ ਨੂੰ ਜਿਤਾਈਏ, ਜਿਤਾਉਣਾ ਜ਼ਰੂਰੀ ਹੈ। ਬਿਲਕੁਲ। ਇਹ ਨਤੀਜਾ ਆਉਣ ਤੋਂ ਬਾਅਦ ਹੁਣ ਸਾਰਿਆਂ ਨੂੰ ਸੀਗਾ ਕਿ ਅੰਮ੍ਰਿਤਪਾਲ ਸਿੰਘ ਬਾਹਰ ਆ ਜਾਣਗੇ ਜੀ। ਪਰ ਤੁਸੀਂ ਇਹ ਦੇਖੋ ਕਿ ਜਿਹੜੀ ਖਬਰ ਕੱਲ ਜਨਤਕ ਕੀਤੀ ਗਈ, ਕੱਲ ਜਿਹਨੇ ਹਵਾ 'ਚ ਮਤਲਬ ਤਸੱਲੀ ਮਚਾਈ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੇ 1 ਸਾਲ ਲਈ ਹੋਰ NSA ਵੱਧ ਗਿਆ, ਉਹ ਖਬਰ ਅਸਲ ਦੇ ਵਿੱਚ 3 ਜੂਨ ਦੀ ਹੈ। ਠੀਕ ਹੈ ਜੀ। 1 ਤਰੀਕ ਨੂੰ ਵੋਟਾਂ ਪੈਂਦੀਆਂ ਨੇ, 4 ਤਰੀਕ ਨੂੰ ਨਤੀਜੇ ਆਉਂਦੇ। 1 ਜੂਨ ਔਰ 4 ਜੂਨ ਦੇ ਵਿਚਾਲੇ ਨਤੀਜਿਆਂ ਤੋਂ 1 ਦਿਨ ਪਹਿਲਾਂ, ਵੋਟਾਂ ਪੈਣ ਤੋਂ 2 ਦਿਨ ਬਾਅਦ 3 ਜੂਨ ਨੂੰ ਪੰਜਾਬ ਸਰਕਾਰ ਵੱਲੋਂ ਇਸ ਗੱਲ ਦੀ ਸਿਫਾਰਿਸ਼ ਕਰ ਦਿੱਤੀ ਗਈ ਸੀ ਕਿ ਅੰਮ੍ਰਿਤਪਾਲ ਸਿੰਘ ਉੱਤੇ NSA 1 ਸਾਲ ਲਈ ਹੋਰ ਜਾਂ ਉਹਦੇ ਸਾਥੀਆਂ ਤੇ ਵਧਾਇਆ ਜਾਵੇ। ਕੁਝ ਧਿਰਾਂ ਇਹ ਵੀ ਹਵਾਲਾ ਦੇ ਰਹੀਆਂ ਨੇ ਕਿ ਇਹ ਪਹਿਲਾਂ ਤੋਂ ਵਾਧਾ ਹੋ ਚੁੱਕਿਆ, ਕਿਉਂਕਿ ਮਾਰਚ 2023 ਚ NSA ਲਾ ਕੇ ਇਹਨਾਂ ਨੂੰ ਅੰਦਰ ਭੇਜਿਆ ਗਿਆ, ਨਾਲ ਦੇ 9 ਸਾਥੀ ਵੀ, ਖੁਦ ਅੰਮ੍ਰਿਤਪਾਲ ਵੀ। ਤੇ ਉਸ ਤੋਂ ਬਾਅਦ ਕਹਿੰਦੇ ਫਿਰ ਇਹ ਤਾਂ ਮਾਰਚ 2024 ਚ ਮੁੱਕ ਗਿਆ। ਫਿਰ ਕਹਿੰਦੇ ਕਿ ਇਹਦਾ ਮਤਲਬ ਇੰਨੇ ਮਹੀਨੇ ਉਹੀ ਰੱਖਿਆ ਜੀ, ਇਹਦਾ ਹਿਸਾਬ ਕਿਤਾਬ ਕਿੱਥੋਂ ਦੇਣਾ? ਉਹ ਕਹਿੰਦੇ ਕਿ ਨਹੀਂ, ਪਿਛਲੀ ਵਾਰ ਪਹਿਲਾਂ ਵੱਧ ਗਿਆ ਸੀਗਾ, ਇਸ ਲਈ ਇਹ ਮਿਆਦ ਤਾਂ ਜੁਲਾਈ ਤੱਕ ਬਣਦੀ ਆ। ਠੀਕ ਹੈ ਜੀ। ਸੋ ਇਸ ਲਈ ਜੁਲਾਈ ਤੱਕ ਮਿਆਦ ਹੈਗੀ ਸੀ, ਤਾਂ ਕਰਕੇ ਹੁਣ ਜੂਨ ਚ ਵਧਾਈ ਆ। ਸੋ ਇਹ ਕਈ ਤਰ੍ਹਾਂ ਦੀਆਂ ਚਰਚਾਵਾਂ, ਜੇ ਇਹ ਸਪਸ਼ਟਤਾ ਨਹੀਂ ਆ ਪਾ ਰਹੀ ਕਿ ਕੀ ਕਹਾਣੀ ਆ ਨਾ, ਪਰ ਇਹ ਸਪਸ਼ਟ ਹੋ ਗਿਆ ਕਿ ਹਾਂ ਅਗਲੇ ਸਾਲ ਦੇ ਜੂਨ ਮਹੀਨੇ ਤੱਕ, ਹੈ ਨਾ, ਜੂਨ 2025 ਤੱਕ NSA 'ਚ ਵਾਧਾ ਹੋ ਗਿਆ। ਹੁਣ ਇਹ NSA 'ਚ ਵਾਧਾ ਪੰਜਾਬ ਸਰਕਾਰ ਦੀ ਸਿਫਾਰਿਸ਼ ਹੁੰਦੀ ਆ, ਗ੍ਰਹਿ ਵਿਭਾਗ ਵਿੱਚ ਭੂਮਿਕਾ ਨਿਭਾਉਂਦਾ, ਰਾਸ਼ਟਰਪਤੀ ਕੋਲ ਹੋ ਕੇ ਆਉਂਦੀ ਆ ਫਾਈਲ, ਇਹ ਪੂਰੀ ਇੱਕ ਪ੍ਰਕਿਰਿਆ। ਉਸ ਪ੍ਰਕਿਰਿਆ 'ਚ ਸਪਸ਼ਟ ਹੋ ਗਿਆ। ਸੋ ਪਰ
ਅੰਮ੍ਰਿਤਪਾਲ ਸਿੰਘ ਹੋਰੀ ਲੋਕਤੰਤਰਕ ਤਰੀਕੇ ਨਾਲ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਬਣ ਚੁੱਕਿਆ। ਹਾਂਜੀ ਹਾਂਜੀ ਬਿਲਕੁਲ। ਤੇ ਜਦੋਂ ਵਿਅਕਤੀ ਮੈਂਬਰ ਪਾਰਲੀਮੈਂਟ ਬਣ ਗਿਆ ਤਾਂ ਉਸ ਨੂੰ ਭਾਰਤ ਦੀ ਸੰਸਦ 'ਚ ਜਾ ਕੇ ਸਹੁੰ ਚੁੱਕਣ ਦਾ ਕਾਨੂੰਨੀ ਹੱਕ ਮਿਲਿਆ। ਕਾਨੂੰਨੀ ਅਧਿਕਾਰ ਹੈ, ਉਹਦਾ ਸੰਵਿਧਾਨਕ ਹੱਕ ਹੈ। ਬੇਸ਼ੱਕ ਉਹਦੇ ਲਈ ਅਦਾਲਤ ਵਿੱਚ ਚਾਰਜੋਈ ਹੋ ਰਹੀ ਆ। ਹੁਣ ਇਹ ਵੀ ਦੇਖਣਾ ਕਿ ਇਸ ਦੇ ਲਈ ਕਿਹੜਾ ਰਸਤਾ ਅਖਤਿਆਰ ਕੀਤਾ ਜਾਂਦਾ, ਕਿਉਂਕਿ ਜਦੋਂ ਸੰਸਦ ਦੇ ਵਿੱਚ ਸਹੁੰ ਚੁੱਕ ਸਮਾਗਮ ਹੁੰਦਾ, ਜੇਕਰ ਕੋਈ ਮੈਂਬਰ ਪਾਰਲੀਮੈਂਟ ਉਸ ਦਿਨ ਹਾਜ਼ਰ ਨਹੀਂ ਹੁੰਦਾ ਤਾਂ ਉਹ ਬਾਅਦ ਚੋਂ ਲੋਕ ਸਭਾ ਸਪੀਕਰ ਦੇ ਕਮਰੇ 'ਚ ਜਾ ਕੇ ਉੱਥੋਂ ਉਹਨੂੰ ਸਹੁੰ ਚੁਕਾ ਦਿੱਤੀ ਜਾਂਦੀ ਹੈ, ਹੈ ਨਾ। ਪਰ ਇਹ ਸਾਰੀ ਪ੍ਰਕਿਰਿਆ 6 ਮਹੀਨਿਆਂ 'ਚ ਹੋਣੀ ਜ਼ਰੂਰੀ ਹੈ। ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ 6 ਮਹੀਨੇ ਦੇ ਅੰਦਰ ਅੰਦਰ ਸਹੁੰ ਚੁਕਾਉਣੀ ਤੇ ਪਾਰਲੀਮੈਂਟ ਵੱਲੋਂ 6 ਮਹੀਨੇ 'ਚ ਸਹੁੰ ਚੁੱਕਣੀ ਜ਼ਰੂਰੀ ਹੈ। ਹੁਣ ਉਸ ਹੱਕ ਹਕੂਕ ਦੀ ਵਰਤੋਂ ਦੇ ਲਈ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਤੱਕ ਲੈ ਕੇ ਜਾਣਾ ਪਊਗਾ ਤੁਹਾਨੂੰ, ਤੇ ਉਹਦੇ ਲਈ ਤੁਹਾਨੂੰ ਬਾਹਰ ਹੁਣ ਕੀ ਤੁਸੀਂ ਇਹ ਪ੍ਰਬੰਧ ਕਰੋਗੇ ਕਿ ਸਪੀਕਰ ਉੱਥੇ ਆ ਜਾਵੇ ਜੇਲ੍ਹ 'ਚ, ਡਿਬਰੂਗੜ੍ਹ ਜੇਲ੍ਹ 'ਚ, ਕਿ ਉੱਥੇ ਆ ਕੇ ਸਹੁੰ ਚੁਕਾਉਣ ਵਾਲੀ ਗੱਲ ਸੋਚ ਰਹੇ ਹੋ ਤੁਸੀਂ ਜਾਂ ਲਿਜਾਣ ਵਾਲੀ ਸੋਚ ਰਹੇ ਹੋ? ਇਸ ਪ੍ਰਕਿਰਿਆ ਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਨਜ਼ਰੀਆ ਕੀ ਰਹੇਗਾ, ਚਾਹੇ ਉਹ ਅਦਾਲਤੀ ਪੱਖ ਹੈ, ਚਾਹੇ ਉਹ ਰਾਸ਼ਟਰਪਤੀ ਆਉਣ ਵਾਲਾ ਪੱਖ ਹੈ ਨਾ। ਸੋ ਇਹ ਸਾਰੇ 'ਚ ਪਰ ਇੱਕ ਉਦਾਹਰਨ ਆ ਸਾਡੇ ਮੂਹਰੇ 2-3 ਹੈਗੀਆਂ ਪ੍ਰਵੀਨ ਜੀ। ਹਾਲ ਹੀ 'ਚ ਸੰਜੇ ਸਿੰਘ ਜਿਹੜਾ ਮਨੀ ਲਾਂਡਰਿੰਗ ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਅੰਦਰ ਸੀ, ਹੈ ਨਾ, ਉਹ ਰਾਜ ਸਭਾ 2 ਵਾਰ ਮੈਂਬਰ ਬਣਿਆ ਤੇ ਉਸ ਨੂੰ ਸਹੁੰ ਚੁਕਾਉਣ ਲਈ ਲਿਜਾਇਆ ਗਿਆ। ਚਾਹੇ ਜੇਲ੍ਹ 'ਚੋਂ ਹੀ, ਤਿਹਾੜ ਜੇਲ੍ਹ 'ਚੋਂ ਹੀ ਸਿੱਧਾ ਲੈ ਕੇ ਗਏ ਸੰਸਦ ਤੇ ਸਹੁੰ ਚੁਕਾ ਕੇ ਵਾਪਸ ਲਿਆਏ। ਅਸਾਮ ਦਾ ਹੀ ਅਖਿਲ ਗਗੋਈ ਇਹਦੀ ਇੱਕ ਉਦਾਹਰਨ ਹੈ। 2021 ਦੇ ਵਿੱਚ ਅਸਾਮ ਦਾ ਅਖਿਲ ਗਗੋਈ ਜੇਲ੍ਹ ਦੇ ਅੰਦਰੋਂ ਹੀ MLA ਚੁਣਿਆ ਜਾਂਦਾ, ਹੈ ਨਾ। ਸ਼ਿਵ ਸਾਗਰ ਸੀਟ ਤੋਂ ਉਹ MLA ਬਣਦਾ ਤੇ ਉਸ ਨੂੰ ਬਕਾਇਦਾ ਤੌਰ ਤੇ ਆਰਜੀ ਤੌਰ ਤੇ ਜੇਲ੍ਹ ਚੋਂ ਬਾਹਰ ਲਿਆਂਦਾ ਜਾਂਦਾ ਤੇ ਉਸ ਨੂੰ ਸਹੁੰ ਚੁਕਾਈ ਜਾਂਦੀ ਹੈ ਵਿਧਾਨ ਸਭਾ ਦੀ ਮੈਂਬਰੀ ਦੀ। ਸੋ ਇਹ ਉਦਾਹਰਨਾਂ ਕਿਤੇ ਨਾ ਕਿਤੇ ਸੰਕੇਤ ਕਰਦੀਆਂ ਨੇ ਕਿ 6 ਮਹੀਨੇ ਦੇ ਅੰਦਰ ਅੰਦਰ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਮੈਂਬਰ ਪਾਰਲੀਮੈਂਟ ਦੀ ਸਹੁੰ ਤਾਂ ਚੁਕਾਉਣੀ ਪੈਣੀ ਹੈ ਜੀ। ਇਸ ਲਈ ਉਹਦੇ ਲਈ ਬਾਹਰ ਆਉਣਾ ਤੈਅ ਹੈ। ਠੀਕ ਹੈ ਜੀ। ਤੇ ਉਹ ਬਾਹਰ ਆਉਣ ਤੋਂ ਬਾਅਦ ਉਹ ਪੈਰੋਲ ਮਿਲਦੀ ਹੈ, ਆਰਜੀ ਤੌਰ ਤੇ ਲੈ ਕੇ ਜਾਂਦੇ ਨੇ, ਕੋਈ ਉਹਦਾ ਵੱਖਰਾ ਆਨਲਾਈਨ ਵਾਲਾ ਪ੍ਰਬੰਧ ਦਾ ਹਾਮੀ ਭਰਦੀ ਅਦਾਲਤ, ਕੀ ਹੁੰਦਾ ਹੈ ਪ੍ਰਕਿਰਿਆ ਸਾਰੀ ਅਜੇ ਇਹ ਨਹੀਂ ਸਪਸ਼ਟ ਕਿ ਕਿਵੇਂ ਹੋਊਗੀ, ਪਰ ਹੋਊਗੀ। ਤੇ 99% ਇਹ ਮੰਨਿਆ ਜਾ ਰਿਹਾ ਕਿ ਉਹਦੇ ਲਈ ਅੰਮ੍ਰਿਤਪਾਲ ਨੂੰ ਸੰਸਦ ਤੱਕ ਲਿਜਾਇਆ ਜਾਊ। ਹੁਣ ਜੇ ਇਸ ਪ੍ਰਕਿਰਿਆ ਲਈ ਅੰਮ੍ਰਿਤਪਾਲ ਸਿੰਘ ਜੇਲ੍ਹੋਂ ਬਾਹਰ ਆਉਂਦੇ ਨੇ ਤਾਂ ਜਿਹੜੀ ਚੋਣ ਦੇ ਹਵਾਲੇ ਨਾਲ ਮੁੱਦਾ ਸੀਗਾ ਕਿ ਅੰਮ੍ਰਿਤਪਾਲ ਬਾਹਰ ਆ ਸਕਦੇ ਜੇ MP ਬਣਦੇ ਆ, ਕਿ ਉਹ ਕਵਾਇਦ ਸਹੁੰ ਚੁੱਕਣ ਤੋਂ ਬਾਅਦ ਸ਼ੁਰੂ ਹੋਊਗੀ? ਕਿਉਂਕਿ ਫਿਰ ਇਹ ਕਿਹਾ ਜਾਊਗਾ ਕਿ ਲੋਕ ਫਤਵੇ ਨਾਲ ਵਿਅਕਤੀ ਮੈਂਬਰ ਪਾਰਲੀਮੈਂਟ ਬਣਿਆ ਤੇ ਉਸ ਤੋਂ ਬਾਅਦ ਉਸ ਨੇ ਭਾਰਤੀ ਸੰਵਿਧਾਨ ਅਨੁਸਾਰ ਸਹੁੰ ਚੁੱਕੀ ਹੈ ਤੇ ਫਿਰ ਉਸਦਾ ਹੱਕ ਬਣਦਾ ਕਿ ਉਹ ਫਿਰ ਰਾਸ਼ਟਰ ਦੇ ਵਿਰੋਧੀ ਕਿਵੇਂ ਹੋਇਆ ਜੀ, ਫਿਰ ਉਹਦੇ ਪਰ NSA ਕਿਵੇਂ ਹੈ। ਇਸ ਆਧਾਰ ਤੇ ਫਿਰ ਕਾਨੂੰਨੀ ਪ੍ਰਕਿਰਿਆ ਅੱਗੇ ਵਧੂਗੀ ਤੇ ਫਿਰ ਆਸ ਜਾਗਦੀ ਹੈ ਕਿ ਉਹਦੇ ਨਾਲ ਅੰਮ੍ਰਿਤਪਾਲ ਹੋਰਾਂ ਨੂੰ ਬਾਹਰ ਲਿਆਂਦਾ ਜਾ ਸਕਦਾ। ਪਰ ਇਹ ਤਾਂ ਆ ਜਾਣਗੇ, ਬਾਕੀ 9 ਸਾਥੀਆਂ ਦਾ ਹਵਾਲਾ ਫਿਰ ਕਿੱਥੇ ਹੋਊਗਾ? ਹਾਂਜੀ ਬਿਲਕੁਲ। ਇਹ ਵੀ ਇੱਕ ਪਹਿਲੂ ਹੈਗਾ। ਦੂਸਰੇ ਪਾਸੇ ਕੁਝ ਕਾਨੂੰਨੀ ਮਾਹਰ ਇਸ ਪਹਿਲੂ ਤੇ ਵੀ ਗੱਲ ਕਰਦੇ ਆ ਕਿ ਇਹ ਸਾਰਾ ਕੁਝ ਪੰਜਾਬ ਦੀ ਸਰਕਾਰ ਦੀ ਬਜਾਏ ਕੇਂਦਰ ਦੀ ਸਰਕਾਰ ਤੇ ਨਿਰਭਰ ਕਰਦਾ। ਠੀਕ ਹੈ ਜੀ। ਕਿ ਦੇਖਣ ਨੂੰ ਇਹ ਲੱਗ ਰਿਹਾ ਕਿ ਸਾਰਾ ਕੁਝ ਪੰਜਾਬ ਸਰਕਾਰ ਕਰ ਰਹੀ ਹੈ। ਉਹ ਕਹਿੰਦੇ ਕਿ ਚਾਹੇ ਗ੍ਰਿਫਤਾਰੀ ਦੀ ਕਾਰਵਾਈ ਸੀ, ਸਾਰਾ ਕੁਝ ਗ੍ਰਹਿ ਮੰਤਰਾਲਾ ਹੀ ਦੇਖ ਰਿਹਾ ਸੀ। ਸੋ ਇੱਕ ਪਾਸੇ ਇਹ ਹਵਾਲਾ ਆਉਂਦਾ ਕਿ ਭਾਜਪਾ ਦੀ ਸਰਕਾਰ ਦੇ ਹਵਾਲੇ ਨਾਲ ਸਾਰੀ ਫੜੋ ਫੜਾਈ ਦੀ ਕਾਰਵਾਈ ਹੋਈ ਹੈ, ਦੂਏ ਪਾਸੇ ਇਹ ਹਵਾਲਾ ਦੇਈ ਜਾਂਦੇ ਨੇ ਕਿ ਚੋਣ ਲੜਾਉਣ ਵਾਲੇ ਵੀ ਉਹੀ ਨੇ। ਸੋ ਤੀਸਰੇ ਪਾਸੇ ਹੁਣ ਇਹ ਵੀ ਕਵਾਇਦ ਹੈ ਕਿ ਭਾਈ ਬਾਹਰ ਆਉਣ ਤੋਂ ਬਾਅਦ, ਹੈ ਨਾ, ਉਹਦੇ ਜਿਹੜੇ 12 ਕੇਸ ਚੱਲਦੇ ਨੇ ਉਹ ਨਿਪਟਾਉਣ ਦੇ ਲਈ ਕੌਣ ਪਹਿਲ ਕਦਮੀ ਕਰੂਗਾ? ਜੀ ਜੀ। ਕਿਉਂਕਿ ਅੱਜ ਦੀ ਤਰੀਕ 'ਚ ਅੰਮ੍ਰਿਤਪਾਲ ਸਿੰਘ ਹੋਰਾਂ ਤੇ 12 ਮਾਮਲੇ ਚੱਲ ਰਹੇ ਨੇ, ਜਿਹੜੇ ਅਜਨਾਲਾ ਵਾਲੇ ਥਾਣੇ ਤੋਂ ਲੈ ਕੇ ਅਸਾਮ ਤੱਕ ਡਿਬਰੂਗੜ੍ਹ ਜੇਲ੍ਹ ਤੱਕ ਦਾ ਮਾਮਲਾ ਜੀ। ਜਦੋਂ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਹ ਸ਼ਿਕਾਇਤ ਕਰਨੀ ਸ਼ੁਰੂ ਕੀਤੀ, ਪਰਿਵਾਰ ਨੇ ਬਾਹਰ ਲਿਆ ਕੇ ਜਾਣਕਾਰੀ ਦੇਣੀ ਸ਼ੁਰੂ ਕੀਤੀ ਕਿ ਮੇਰੇ ਖਾਣੇ ਦੇ ਵਿੱਚ ਤੰਬਾਕੂ ਮਿਲਾਇਆ ਜਾ ਰਿਹਾ, ਕੁਝ ਅਜਿਹਾ ਪਦਾਰਥ ਮਿਲਾਏ ਜਾ ਰਹੇ ਨੇ, ਮੇਰਾ ਲਾਂਗਰੀ ਬਦਲੋ। ਉਸ ਤੋਂ ਬਾਅਦ ਭੁੱਖ ਹੜਤਾਲ ਤੱਕ ਤੇ ਗਏ। ਉਹ ਸਾਰੀ ਕਾਰਵਾਈ ਦੇ ਦਰਮਿਆਨ ਬਾਅਦ ਚੋਂ ਪੁਲਿਸ ਨੇ ਇਹ ਲਿਆ ਕੇ ਤੱਥ ਮੂਹਰੇ ਰੱਖਣੇ ਸ਼ੁਰੂ ਕਰਤੇ ਕਿ ਜਦੋਂ ਜੇਰ ਫਰੋਲੀ ਜੀ, ਬੈਰਕ ਫਰੋਲੀ ਜੀ, ਉਹ ਚੋਂ ਇਲੈਕਟ੍ਰੋਨਿਕ ਗੈਜਟ ਮਿਲ ਗਏ ਅੰਮ੍ਰਿਤਪਾਲ ਦੀ, ਉਹਦੇ ਵਿੱਚੋਂ ਡਿਵਾਈਸ ਮਿਲੇ ਨੇ ਜੀ। ਇਹ ਸਾਰਾ ਆਪਸੀ ਟਕਰਾਅ ਵਾਲੇ ਹਵਾਲੇ ਦੇ ਵਿਚਾਲੇ ਹੀ ਇਸ ਬਰਾਮਦਗੀ ਦੀ ਅਸਾਮ ਦੇ ਅੰਦਰ ਇੱਕ FIR ਹੋ ਗਈ ਅੰਮ੍ਰਿਤਪਾਲ ਸਿੰਘ। ਸੋ ਇੱਧਰ ਅਜਨਾਲੇ ਥਾਣੇ ਵਾਲੇ ਮਾਮਲੇ ਤੇ ਆ ਕੇ ਜੀ ਉਹਨੇ ਹਮਲਾ ਕੀਤਾ ਸੀ, ਗੈਰ ਕਾਨੂੰਨੀ ਹਥਿਆਰ ਲੈ ਕੇ ਆਏ ਸੀ, ਉਹ ਪੁਲਿਸ ਦਰਜ ਕਰੀ ਬੈਠੀ ਹੈ। ਸੋ ਇਸ ਤਰ੍ਹਾਂ ਦੇ ਵੱਖੋ-ਵੱਖ 12 ਮਾਮਲੇ ਚੱਲਦੇ ਨੇ। ਸੋ ਉਹ ਕਹਿੰਦੇ ਕਿ ਜੇ NSA ਹਟ ਵੀ ਜਾਂਦਾ ਹੈ ਤਾਂ ਵੀ ਇਹਨਾਂ ਮਾਮਲਿਆਂ ਨਾਲ 2-4 ਹੋਣਾ ਪਊਗਾ। ਪਰ ਮਸਲਾ NSA ਹਟਣ ਦਾ ਤੇ ਬਾਹਰ ਲਿਆਉਣ ਦਾ, ਇਹ ਕਵਾਇਦ ਕਦੋਂ ਤੱਕ ਬੂਰ ਪੈਂਦੀ ਹੈ, ਉਹਨਾਂ ਦੇ ਸਮਰਥਕਾਂ ਦੀ ਨਜ਼ਰ ਇਸ ਗੱਲ ਤੇ ਹੈ ਤੇ ਕਾਨੂੰਨੀ ਪ੍ਰਕਿਰਿਆ ਤੇ ਕੇਂਦਰ ਸਰਕਾਰ ਦੀ ਭੂਮਿਕਾ ਕਿਹੋ ਜਿਹੀ ਰਹਿੰਦੀ ਹੈ, ਇਹਦੇ ਉੱਤੇ ਨਜ਼ਰ ਹੈ। ਸੋ ਫਿਲਹਾਲ ਇਹ ਜ਼ਰੂਰ ਹੈ ਜੀ ਕਿ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ 1 ਸਾਲ ਲਈ NSA ਜ਼ਰੂਰ ਵਧਿਆ, ਪਰ
ਅੱਜ ਨਹੀਂ ਤਾਂ ਕੱਲ ਸਹੁੰ ਚੁੱਕਣ ਲਈ ਤਾਂ ਉਹਨਾਂ ਨੂੰ ਬਾਹਰ ਲਿਆਉਣਾ ਪੈਣਾ। ਜੀ ਜੀ। ਤੇ ਸ਼ਰਮਾ ਜੀ, ਗੱਲ ਕਰੀਏ ਪੰਜਾਬ ਦੀ ਬਿਜਲੀ ਦੇ ਬਾਰੇ, ਕਹਿੰਦੇ ਬਿਜਲੀ ਦੇ ਨਾਲ ਨਾਲ ਹੁਣ ਕੋਲੇ ਦੀ ਵੀ ਕਿੱਲਤ ਹੋ ਗਈ ਜੀ। ਨਹੀਂ, ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਬਿਜਲੀ ਦੀ ਮੰਗ ਹੈ ਜਿਹੜੀ ਉਹ 15,500 ਮੈਗਾਵਾਟ ਤੱਕ ਜਾ ਚੁੱਕੀ ਹੈ, 15,400 ਮੈਗਾਵਾਟ ਤੋਂ ਉੱਪਰ ਗਈ। ਪਰ ਜਦੋਂ ਅੱਜ ਆਪਾਂ ਗੱਲ ਕਰ ਰਹੇ ਹਾਂ ਸਾਡੇ ਡਿਮਾਂਡ 16,000 ਮੈਗਾਵਾਟ ਨੂੰ ਢੁੱਕ ਗਈ ਹੈ। ਕੱਲ ਦੁਪਹਿਰ ਸਮੇਂ ਤੱਕ ਪੰਜਾਬ ਦੇ ਵਿੱਚ 15,963 ਤੱਕ ਬਿਜਲੀ ਮਤਲਬ ਡਿਮਾਂਡ ਰਹੀ, ਮੈਗਾਵਾਟ ਬਿਜਲੀ ਦੀ ਮੰਗ ਰਹੀ। ਪਰ ਸ਼ਾਮ ਤੱਕ ਜਾਂਦੇ ਜਾਂਦੇ ਮੌਸਮ ਤਬਦੀਲੀ ਵੀ ਆਈ, ਤੇਜ਼ ਹਵਾਵਾਂ ਚੱਲੀਆਂ, ਹਨੇਰੀ ਚੱਲੀ, ਕੁਝ ਥਾਵਾਂ ਤੇ ਛੱਟੇ ਪਏ, ਕਣਮਣਕਾਣੀ ਹੋਈ, ਹਨਾ, 4 ਬੂੰਦਾਂ ਵੀ ਡਿੱਗੀਆਂ। ਤੋ ਉਹ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਛਿੱਟੇ ਪੈਣ ਦੀਆਂ ਖਬਰਾਂ ਆਈਆਂ, ਹੈਨਾ। ਪਰ ਉਸ ਤੋਂ ਬਾਅਦ ਫਿਰ ਹਿਮਾਚਲ ਦੇ ਵਿੱਚ ਮੀਂਹ ਪੈਣ ਦੀਆਂ ਤੇ ਠੰਡੀਆਂ ਹਵਾਵਾਂ ਨਾਲ ਪੰਜਾਬ ਦਾ ਮੌਸਮ ਥੋੜਾ ਬਦਲਿਆ ਤੇ ਉਹ ਲੋਕਾਂ ਨੂੰ ਘੱਟ ਰਾਹਤ ਆਈ, ਪਾਵਰਕੌਮ ਨੂੰ ਵੱਧ ਰਾਹਤ ਆਈ। ਇੰਨੇ ਕੁ ਨਾਲੇ ਡਿਮਾਂਡ 'ਚ ਕਾਫੀ ਫਰਕ ਆ ਜਾਂਦਾ, ਉਹਦੇ ਨਾਲ 1-2 ਦਿਨ ਤੰਗੇ ਲੰਘਣ ਦੀ ਆਸ ਵੱਧ ਜਾਂਦੀ ਹੈ ਪਾਵਰਕੌਮ। ਪਰ ਪਾਵਰਕੌਮ ਕਹਿ ਰਿਹਾ ਕਿ ਅਸੀਂ 16,000 ਮੈਗਾਵਾਟ ਦੀ ਪ੍ਰਬੰਧ ਕਰ ਲਿਆ ਜੀ ਹੁਣ। ਠੀਕ ਹੈ ਜੀ। ਉਹ ਕਹਿੰਦੇ ਕਿ ਅਸੀਂ ਇੰਨਾ ਕੁ ਪ੍ਰਬੰਧ ਕਰ ਲਿਆ, ਅਸੀਂ ਸਾਰੀ ਬਾਹਰੋਂ ਬਿਜਲੀ ਜਿਹੜੀ ਲੈਣੀ ਆ ਉਹਦਾ ਪ੍ਰਬੰਧ ਸਾਡਾ ਹੋ ਗਿਆ, ਅਸੀਂ 16,000 ਮੈਗਾਵਾਟ ਤੱਕ ਦਾ ਪ੍ਰਬੰਧ ਕਰੀ ਬੈਠੇ। ਜੇ 16,000 ਮੈਗਾਵਾਟ ਦਾ ਪ੍ਰਬੰਧ ਕਰ ਲਿਆ ਤੇ 15,963 ਤੱਕ ਦੀ ਮੰਗ ਸੀ ਜਿਹੜੀ ਸ਼ਾਮ ਨੂੰ ਹੋਰ ਘਟ ਗਈ, ਫਿਰ ਅਜੇ ਵੀ ਪੰਜਾਬ ਦੇ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ ਬਿਜਲੀ ਦੇ ਕੱਟ ਕਿਉਂ? ਉਦਯੋਗਾਂ ਨੂੰ ਪੂਰੀ ਬਿਜਲੀ ਕਿਉਂ ਨਹੀਂ? ਘਰੇਲੂ ਲੋਕਾਂ ਨੂੰ ਪੂਰੀ ਬਿਜਲੀ ਕਿਉਂ ਨਹੀਂ? ਬੇਸ਼ੱਕ ਸਰਕਾਰ ਦਮ ਭਰਦੀ ਹੈ ਕਿ ਅਸੀਂ ਕਿਸਾਨਾਂ ਦੇ ਟਿਊਬਵੈੱਲ ਨਹੀਂ ਰੁਕਣ ਦੇ ਰਹੇ, 8 ਘੰਟੇ ਉਹਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਤੋਂ ਪੂਰੀ ਬਿਜਲੀ ਮਿਲ ਰਹੀ ਹੈ ਨਾ। ਪਰ ਆਹ ਪਿੰਡਾਂ ਸ਼ਹਿਰਾਂ 'ਚ ਅਣਲਾਣੇ ਕੱਟ ਕਿਉਂ? ਫਿਰ ਸ਼ਿਕਾਇਤ ਆਉਣ ਤੇ ਤੁਰੰਤ ਰਿਪੇਅਰ ਕਿਉਂ ਨਹੀਂ ਹੁੰਦੀ? ਕਿਉਂ ਲਟਕਾਇਆ ਜਾਂਦਾ ਕਿ ਠੀਕ ਹੈ ਜੇ ਬੰਦ ਹੈ ਤਾਂ ਕੁਝ ਰਾਹਤ ਮਿਲੂਗੀ ਬਿਜਲੀ ਵਿਭਾਗ ਨੂੰ, ਪਾਵਰਕੌਮ। ਪਰ ਥਰਮਲ ਪਲਾਂਟ ਜਿਹੜੇ ਜਿਨ੍ਹਾਂ ਦੇ 2 ਯੂਨਿਟ ਪਹਿਲਾਂ ਬੰਦ ਸੀ, ਚਲੋ 2 ਯੂਨਿਟ ਚੱਲ ਪਏ, 1 ਯੂਨਿਟ ਜਿਹੜਾ ਬੰਦ ਹੈ ਉਹ ਜੇ ਬੰਦ ਹੈ। ਪਰ ਪੰਜਾਬ ਦੇ ਵਿੱਚ ਥਰਮਲ ਪਲਾਂਟਾਂ ਕੋਲ ਔਸਤਨ 15 ਤੋਂ 20 ਦਿਨਾਂ ਦੀ ਬਿਜਲੀ, 20 ਦਿਨਾਂ ਤੋਂ ਉੱਪਰ ਦਾ ਕੋਲਾ ਹੋਣਾ ਜ਼ਰੂਰੀ ਹੈ ਬਿਜਲੀ ਦੀ ਪੈਦਾਵਾਰ ਲਈ। ਪਰ ਇੱਥੇ ਇੱਕ ਥਰਮਲ ਪਲਾਂਟ ਤਾਂ ਅਜਿਹਾ ਵੀ ਜਿਹਦੇ ਕੋਲ ਪ੍ਰਵੀਨ ਜੀ 2 ਦਿਨਾਂ ਦਾ ਹੀ ਕੋਲਾ ਬਚਿਆ। ਅੱਛਾ। 1980 ਮੈਗਾਵਾਟ ਦੀ ਸਮਰੱਥਾ ਵਾਲਾ ਤਲਵੰਡੀ ਸਾਬੋ ਵਾਲਾ ਜਿਹੜਾ ਥਰਮਲ ਪਲਾਂਟ ਆ ਉਹਦੇ ਕੋਲ ਸਿਰਫ 2 ਦਿਨ ਦਾ ਕੋਲਾ। ਇਹ ਬਹੁਤ ਖਤਰਨਾਕ ਪਹਿਲੂ ਹੈ, ਜਦੋਂ ਕਿ ਤੁਹਾਡੇ ਕੋਲ ਸਟਾਕ ਦੇ ਵਿੱਚ 15 ਦਿਨਾਂ ਤੋਂ ਉੱਪਰ ਦਾ ਕੋਲਾ ਹੋਣਾ ਜ਼ਰੂਰੀ ਹੈ। ਬਿਲਕੁਲ ਸਹੀ ਹੈ, ਤਾਂ ਕਿ ਉਹ ਜਾਨੂੰ ਦੂਸਰੇ ਬਾਕੀ ਫਿਰ ਹੋਰ ਕੋਲਾ ਆ ਜਾਵੇ, ਗੱਡੀਆਂ ਆ ਜਾਣ, ਹਨਾ। ਹਾਂ, ਬੇਸ਼ੱਕ ਰੋਪੜ ਥਰਮਲ ਪਲਾਂਟ ਕੋਲ 13 ਦਿਨ ਦਾ ਹੈਨਾ, ਬੇਸ਼ੱਕ ਗੋਬਿੰਦਵਾਲ ਤੇ ਲਹਿਰਾ ਮੁਹੱਬਤ ਵਾਲਿਆਂ ਕੋਲ 20 ਦਿਨ, 21 ਦਿਨ ਦਾ ਕੋਲਾ ਹੈਗਾ ਜੀ। ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਏਦਾਂ ਹੀ ਖਰੋਚ ਪੈਂਦੀ ਗਈ ਤੇ ਬਿਜਲੀ ਦੀ ਡਿਮਾਂਡ ਇਸੇ ਤਰ੍ਹਾਂ ਵੱਧਦੀ ਗਈ, ਬੇਸ਼ੱਕ ਹੁਣ ਪ੍ਰੀ ਮਾਨਸੂਨ ਤੋਂ ਆਸ ਜਾਗ ਰਹੀ ਹੈ ਕਿ ਆਉਂਦੇ 2-4 ਦਿਨਾਂ 'ਚ ਪ੍ਰੀ ਮਾਨਸੂਨ ਦੀ ਆਸ ਹੈਗੀ ਆ, ਉਹਦੇ ਨਾਲ ਥੋੜੀ ਰਾਹਤ ਮਿਲ ਸਕਦੀ ਆ। ਜਾਂ ਇਹ ਵੀ ਹੁੰਦਾ ਕਿ ਉੱਪਰ ਪਹਾੜਾਂ 'ਚ ਜੇਕਰ ਮੌਸਮ ਬਦਲ ਜਾਵੇ ਉਹਦਾ ਵੀ ਫਰਕ ਪੈਂਦਾ। ਪਰ ਫਿਲਹਾਲ ਇਹ ਮੰਗ ਮੰਨਿਆ ਜਾ ਰਿਹਾ ਕਿ ਇਹ ਵੱਧ ਗਰਮੀ ਕਰਕੇ ਅਜੇ ਝੋਨਾ ਲੱਗਣ ਦਾ ਵੀ ਪੀਕ ਕਵਰ ਨਹੀਂ ਆਇਆ ਜੀ, ਇਸ ਲਈ ਉਹਨੇ ਵੀ ਲਹਿਰ ਨਹੀਂ ਫੜੀ। ਜੇ ਉਹ ਤੇਜ਼ੀ ਨਾਲ ਝੋਨੇ ਵਾਲੇ ਪੀਕ ਕਵਰ ਆਉਂਦਾ ਤੇ ਇਧਰ ਗਰਮੀ ਇਸੇ ਤਰ੍ਹਾਂ ਰਹਿੰਦੀ ਆ ਤਾਂ ਇਹ ਡਿਮਾਂਡ 17,000 ਮੈਗਾਵਾਟ ਤੱਕ ਜਾ ਸਕਦੀ ਹੈ, ਜਿਹਦੀ ਗੱਲ ਆਪਾਂ ਪਿਛਲੇ ਦਿਨ ਹੀ 16,000 ਦੀ ਕਰਦੇ ਸੀ, ਪਹੁੰਚ ਗਈ। ਤੇ ਹੁਣ ਜੇ 17,000 ਤੱਕ ਜਾਂਦੀ ਹੈ ਤੇ ਇੱਧਰ ਕੋਲੇ ਦੀ ਵੀ ਕਿੱਲਤ ਹੈ ਤੇ ਬਿਜਲੀ ਵੀ ਇੱਕ ਸਮੱਸਿਆ ਬਣੀ ਹੈ, ਫਿਰ ਇਹ ਮੁਸ਼ਕਲ ਹੋਏਗਾ ਸਰਕਾਰ ਲਈ ਵੀ, ਪਾਵਰਕੌਮ ਲਈ। ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਪੰਜਾਬ ਦੇ ਪਾਣੀ ਦੀ। ਕਹਿੰਦੇ ਪੰਜਾਬ ਦੇ 111 ਬਲਾਕਾਂ ਦੇ ਵਿੱਚ ਧਰਤੀ ਹੇਠਲਾ ਪਾਣੀ ਹੈ ਜਿਹੜਾ ਉਹ ਮੁੱਕਣ ਕਿਨਾਰੇ ਹੈ। ਪ੍ਰਵੀਨ ਜੀ, ਪਿਛਲੇ ਹਫ਼ਤੇ ਤੋਂ ਸੋਸ਼ਲ ਮੀਡੀਆ ਤੇ ਇੱਕ ਮਤਲਬ ਲਿਖੀ ਹੋਈ ਪ੍ਰਿੰਟ ਲਾਈਨ ਜਿਹਦੇ ਵਿੱਚ ਜਿਵੇਂ ਉਹ ਪੋਸਟਰ ਜਿਹਾ ਬਣਾਇਆ ਹੁੰਦਾ, ਉਵੇਂ ਇੱਕ ਬਹੁਤ ਵਾਇਰਲ ਚੱਲ ਰਿਹਾ ਜੀ ਕਿ ਆ ਫਲਾਣੇ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਪਾਣੀ ਮੁੱਕ ਗਿਆ ਧਰਤੀ ਹੇਠਲਾ। ਜੀ ਇਸ ਪਿੰਡ ਦੇ ਵਿੱਚ ਮੋਟਰਾਂ ਨੇ ਪਾਣੀ ਚੱਕਣਾ ਬੰਦ ਕਰਤਾ ਜੀ, ਲੋਕ ਮਕਾਨ ਵੇਚਣ ਲੱਗ ਗਏ ਜੀ, ਘਰ ਵੇਚਣ ਲੱਗ ਗਏ ਜੀ। ਇਹ ਮੈਂ ਕਹਿੰਦਾ ਇਹ ਅਫਵਾਹ। ਠੀਕ ਹੈ ਜੀ। ਪਰ ਇਹ ਅਫਵਾਹ ਜਲਦੀ ਹੀ ਹਕੀਕਤ ਬਣ ਜਾ ਰਹੀ ਹੈ। ਇਹ ਅਫਵਾਹ ਜਲਦੀ ਹੀ ਪੰਜਾਬ ਦੀ ਸੱਚੀ ਕਹਾਣੀ ਬਣ ਜਾ ਰਹੀ ਹੈ ਜੀ। ਪੰਜਾਬ ਦੇ ਵਿੱਚ ਅੱਜ ਦੀ ਤਰੀਕ 'ਚ 138 ਬਲਾਕਾਂ ਚੋਂ 109 ਬਲਾਕ ਬਿਲਕੁਲ ਲਗਭਗ ਉਸ ਕਿਨਾਰੇ ਤੇ ਖੜੇ ਨੇ ਕਿ ਕਦੇ ਵੀ ਇਹ ਖਬਰ ਆ ਸਕਦੀ ਹੈ ਕਿ ਇੱਥੇ ਬਲਾਕਾਂ 'ਚ ਪਾਣੀ ਮੁੱਕ ਗਿਆ ਜੀ। 138 ਬਲਾਕਾਂ ਦੇ ਵਿੱਚੋਂ 22 ਬਲਾਕ ਅਜਿਹੇ ਨੇ ਜਿੱਥੇ ਕਹਿ ਰਹੇ ਨੇ ਕਿ ਪਾਣੀ ਹੈਗਾ। ਮਤਲਬ ਇਹ ਵੀ ਉਹ ਨੇ ਜਿੱਥੇ ਪੱਧਰ ਬਹੁਤ ਥੱਲੇ ਚਲਾ ਗਿਆ, ਬੋਰ ਬਹੁਤ ਡੂੰਘੇ ਹੋ ਗਏ। ਉੱਥੇ ਦੇ ਹਵਾਲੇ ਨਾਲ ਵੀ ਇਹ ਖਬਰ ਹੈ ਕਿ 22 'ਚ ਅਜੇ ਹੈਗਾ, 5 'ਚ ਕਹਿੰਦੇ ਬਹੁਤ ਨਾਜ਼ੁਕ ਸਥਿਤੀ ਆ, 2 'ਚ ਤਾਂ ਬਹੁਤ ਹੀ ਗੰਭੀਰ ਨਾਜ਼ੁਕ ਸਥਿਤੀ ਆ ਤੇ 109 'ਚ ਮੁੱਕਣ ਕਿਨਾਰਿਆ। ਤੇ 109 'ਚ ਜੇ ਮੁੱਕਣ ਕਿਨਾਰਿਆ, 2 'ਚ ਬਹੁਤ ਗੰਭੀਰ ਆ ਤਾਂ 111 ਤਾਂ ਆ ਗਏ ਨਾ ਟਰੈਕ ਤੇ 138 'ਚੋਂ। ਸੋ 138 'ਚ 111 ਦੀ ਜੇ ਹਾਲਤ ਹੈ, ਫਿਰ ਜਿੱਦਾਂ ਹੀ ਇਹ ਖਬਰਾਂ ਸਾਹਮਣੇ ਆਉਂਦੀਆਂ, ਇਹ ਤੱਥ ਸਾਹਮਣੇ ਆਉਂਦੇ ਆ, ਜਦੇ ਲੋਕਾਂ ਦੀਆਂ ਤੋਪਾਂ ਸਿੱਧੀਆਂ ਹੋ ਜਾਂਦੀਆਂ ਕਿ ਬਾਈ ਜੀ ਇਹ ਤਾਂ ਕਿਸਾਨ ਮਕਾ ਰਹੇ ਆ ਪਾਣੀ।
ਇਹ ਤਾਂ ਜੀ ਮੋਟਰਾਂ ਪਾਣੀ ਕੱਢਦੀਆਂ। ਬਿਲਕੁਲ ਪੰਜਾਬ ਦੇ ਵਿੱਚ ਅੱਜ ਦੀ ਤਰੀਕ 'ਚ 15 ਲੱਖ ਦੇ ਕਰੀਬ ਮੋਟਰ ਆ। ਹਾਂਜੀ ਹਾਂਜੀ। ਉਹ 15 ਲੱਖ ਮੋਟਰ, 14 ਲੱਖ ਉਹਦੇ ਵਿੱਚੋਂ ਕਿਸਾਨੀ ਵਾਲੀਆਂ ਟਿਊਬਵੈੱਲ ਨੇ, ਤੇ ਬਾਕੀ ਆ ਸ਼ਹਿਰਾਂ 'ਚ ਪਾਣੀ ਕੱਢਣ ਲਈ ਜੇ ਉਹ ਸਾਰੇ ਟਿਊਬਵੈੱਲ ਨੇ ਜਿਹੜੇ ਲੋਕਾਂ ਨੂੰ ਪੀਣ ਵਾਲਾ ਪਾਣੀ ਜੀ ਹੈ ਨਾ ਸਾਰਾ ਵਰਤੋਂ ਵਾਲਾ ਪਾਣੀ ਉਪਲਬਧ ਕਰਾਉਂਦੇ। ਕਿਸਾਨਾਂ ਵਾਲੀ ਮੋਟਰ ਖੁੱਲੇ ਅਸਮਾਨ ਥੱਲੇ ਚੱਲਦੀ ਹੈ, ਇਸ ਲਈ ਤੁਹਾਨੂੰ ਨਜ਼ਰ ਆਉਂਦੀ ਆ। ਹਾਂਜੀ ਹਾਂਜੀ। ਬੰਦ ਕੋਠਿਆਂ 'ਚ ਚੱਲਦੀਆਂ ਇਹ ਮੋਟਰਾਂ ਜਿਹੜੀਆਂ 24 ਘੰਟੇ 7 ਦਿਨ 365 ਦਿਨ ਚੱਲਦੀਆਂ ਨੇ, ਉਹ ਸਾਨੂੰ ਨਜ਼ਰ ਨਹੀਂ ਆਉਂਦੀਆਂ। ਜਦੋਂ ਕਿ ਟਿਊਬਵੈੱਲ ਛਮਾਹੀ ਤਮਾਹੀ ਉਹ ਚੱਲਦੇ ਨੇ ਔਰ ਤੈਅ ਸਮੇਂ ਤੇ ਚੱਲਦੇ ਨੇ। ਹਾਂ, ਇਹ ਨਹੀਂਗਾ ਕਿ ਉਹਦੇ ਵਿੱਚ ਕੁਝ ਪਾਣੀ ਦੀ ਬਰਬਾਦੀ ਨਹੀਂ ਕਰਦੇ। ਮਤਲਬ ਆਪਾਂ ਪਿੰਡਾਂ ਵਾਲੇ ਆ ਪ੍ਰਵੀਨ, ਆਪਾਂ ਕਦੋਂ ਕਣਕ ਦੀ ਨਾੜ ਨੂੰ ਅੱਗ ਲੱਗਦੀ ਦੇਖੀ ਆ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ। ਪਰ ਹੁਣ ਆਹ ਰਿਵਾਜ ਪਿਛਲੇ 3-4 ਸਾਲ ਤੋਂ ਜ਼ੋਰ ਫੜ ਗਿਆ। ਮਤਲਬ ਪਰਾਲੀ ਵਾਲੀ ਸਮੱਸਿਆ ਬਣੀ ਹੈ, ਸਰਕਾਰ ਤੋਂ ਉਹਦੇ ਹਿੱਲਿਆਂ ਦੇ ਲਈ ਜ਼ੋਰ ਅਜ਼ਮਾਇਸ਼ ਹੁੰਦੀ ਹੈ, ਉੱਥੇ ਮਜਬੂਰੀ ਬਸ ਵੀ ਤੇ ਜਿੱਦ 'ਚ ਵੀ ਅੱਗ ਲਾਈ ਜਾਂਦੀ ਆ। ਪਰ ਕਣਕ ਤੋਂ ਬਾਅਦ ਤਾਂ ਅੱਗ ਲੱਗਦੀਆਂ ਹੀ ਨਹੀਂ ਸੀਗੀਆਂ। ਹੁਣ ਅਸੀਂ ਇਹ ਵੀ ਕੰਮ ਫੜ ਲਿਆ ਜੀ। ਹੋਰ ਕੰਮ ਕੀ ਫੜਿਆ ਕਿ ਅੱਗ ਲਾਉਣ ਤੋਂ ਬਾਅਦ ਅਸੀਂ ਕਹਿੰਦੇ ਧਰਤੀ ਠੰਡੀ ਕਰਨੀ ਹੈ ਜੀ, ਫਿਰ ਪਾਣੀ ਛੱਡਦੇ ਹਾਂ ਅਸੀਂ। ਪਾਣੀ ਦੀ ਬਰਬਾਦੀ, ਇਹ ਪਾਣੀ ਦੀ ਬਰਬਾਦੀ ਹੈ। ਦੋਨੇ ਰੁਝਾਨ ਅਜੇ ਜਿਨ੍ਹਾਂ ਨੇ ਝੋਨੇ ਨਹੀਂ ਲਾਏ ਕਈ ਉਹ ਪਾਣੀ ਛੱਡ ਰਹੇ ਆ। ਇਹ ਪਾਣੀ ਦੀ ਬਰਬਾਦੀ ਆ। ਪਰ ਇਹਦਾ ਮਤਲਬ ਇਹ ਨਹੀਂਗਾ ਕਿ 14 ਲੱਖ ਦੇ 14 ਲੱਖ ਟਿਊਬਵੈੱਲ ਪਾਣੀ ਦੀ ਬਰਬਾਦੀ ਕਰਦੇ ਆ। ਜੇ ਕਿਸਾਨਾਂ ਦਾ ਟਿਊਬਵੈੱਲ ਚੱਲਦਾ ਤਾਂ ਅਨਾਜ ਪੈਦਾ ਹੁੰਦਾ, ਤਾਂ ਦੇਸ਼ ਦਾ ਢਿੱਡ ਭਰਦਾ, ਤੇ ਸਰਕਾਰੀ ਭੜੋਲੇ ਵੀ ਤਾਂ ਭਰਦੇ ਆ, ਤਾਂ ਇਹ ਉਹ ਸਕੀਮਾਂ ਦਿੰਦੇ ਆ ਕਿ ਅਸੀਂ ਮੁਫਤ ਅਨਾਜ ਵੰਡਾਂਗੇ ਜੀ, ਇੰਨੇ ਲੱਖ ਵੋਟਾਂ ਬਟੋਰਾਂਗੇ ਜੀ। ਇਹ ਇਸੇ ਪੰਪਾਂ ਦੇ ਇਸੇ ਟਿਊਬਵੈੱਲਾਂ ਦੇ ਦਿੱਤੇ ਆ। ਇਹ ਟਿਊਬਵੈੱਲ ਤਾਂ ਫਿਰ ਵੀ ਮਤਲਬ ਅਨਾਜ ਪੈਦਾ ਕਰਨੇ ਚੱਲਦੇ ਆ ਨਾ। ਬੇਸ਼ੱਕ ਇਹ ਸਮੱਸਿਆ ਬਣੀ ਰਹੀ ਹੈ ਕਿ ਪੰਜਾਬ ਝੋਨਾ ਲਈ ਸਹੀ ਹੈ ਜਾਂ ਨਹੀਂ, ਪੰਜਾਬ ਦੀ ਫਸਲ ਹੈ ਜਾਂ ਨਹੀਂ, ਇਹਦੀ ਬਦਲਵੀਂ ਫਸਲ ਤੇ ਜਾਣਾ ਹੈ ਕਿ ਨਹੀਂ ਜਾਣਾ, ਕਿਵੇਂ ਜਾਣਾ, ਇਹਦੇ ਲਈ ਕਦੇ ਚਾਰਜ ਹੋਈ ਨਹੀਂ ਹੋਈ। ਸਮੇਂ ਦੀਆਂ ਸਰਕਾਰਾਂ ਬਦਲਦੀਆਂ ਰਹੀਆਂ ਪਰ ਉਹ ਬਦਲ ਦੇ ਹੀ ਨਹੀਂ ਸਕੀਆਂ ਝੋਨੇ ਦਾ। ਸੋ ਇਸੇ ਤਰ੍ਹਾਂ ਨਹਿਰੀ ਪਾਣੀ ਵਾਲੇ ਸਿਸਟਮ ਨੂੰ ਅਜੇ ਤੱਕ ਅਮਲੀ ਜਾਮਾ ਪਹਿਨਾਇਆ ਹੀ ਨਹੀਂ ਗਿਆ। ਜੇ ਨਹਿਰੀ ਪਾਣੀ ਸਹੀ ਰੂਪ ਦੇ ਵਿੱਚ ਬਦਲ ਬਣਿਆ ਹੁੰਦਾ ਧਰਤੀ ਹੇਠਲੇ ਪਾਣੀ ਦਾ, ਤਾਂ ਟਿਊਬਲਾਂ ਚੋਂ ਪਾਣੀ ਕੱਢਣ ਦੀ ਲੋੜ ਕਿਉਂ ਪੈਂਦੀ? ਉਹ ਸਿਸਟਮ ਕਿਹਨੇ ਬਣਾ ਕੇ ਦੇਣਾ ਸੀ? ਉਹ ਕੰਮ ਕਿਹਦਾ ਸੀ? ਸੋ ਇਹ ਸਾਰੇ ਪਹਿਲੂ ਫਿਰ ਪਿੰਡ ਪੱਧਰ ਤੇ ਜਿਹੜੇ ਅਸੀਂ ਛੱਪੜ ਟੋਭੇ ਪੂਰੇ ਨੇ ਹੈ ਨਾ, ਜਿਹੜੇ ਸ਼ਹਿਰਾਂ 'ਚ ਪਿੰਡ ਆਏ ਉਹਨਾਂ ਦੇ ਵਿੱਚ ਜੋ ਪੂਰਤੀ ਕੀਤੀ ਹੈ, ਉਹਦੇ ਲਈ ਸਾਡਾ ਸਿਸਟਮ ਤੇ ਸਾਡਾ ਪੰਚਾਇਤ ਤੇ ਅਸੀਂ ਤੁਸੀਂ ਸਾਰੇ ਬਰਾਬਰ ਦੇ ਭਾਗੀਦਾਰ ਹਾਂ। ਪਰ ਜਿਹੜਾ ਮੀਂਹ ਵਾਲਾ ਪਾਣੀ ਨੂੰ ਦੁਬਾਰਾ ਮੁੜ ਰੀਸਾਈਕਲਿੰਗ ਕਰਨ ਦੀ ਲੋੜ ਸੀਗੀ, ਉਹਦੇ ਤੇ ਕੰਮ ਸਰਕਾਰਾਂ ਨੇ ਕਰਨਾ ਸੀ, ਪ੍ਰਸ਼ਾਸਨ ਨੇ ਕਰਨਾ ਸੀ। ਉਹਨਾਂ ਦੀ ਜ਼ਿੰਮੇਵਾਰੀ ਨਹੀਂ, ਉਹਨਾਂ ਦਾ ਰੋਲ ਕਿੱਥੇ ਆ? ਸੋ ਜਿਹੜੇ ਸ਼ਹਿਰੀ ਲੋਕ ਇਸ ਗੱਲ ਤੇ ਉਂਗਲ ਠਾਉਂਦੇ ਨੇ, ਕਦੇ ਆਪਣੇ ਬਾਥਰੂਮ 'ਚ ਦੇਖ ਲੈਣ ਕਿ ਫਲੈਸ਼ਾਂ 'ਚ ਕਿੰਨਾ ਪਾਣੀ ਬਰਬਾਦ ਹੁੰਦਾ, ਵੇਸਟ ਹੁੰਦਾ। ਜਿਨ੍ਹਾਂ ਦੇ ਘਰਾਂ 'ਚ ਆਰਓ ਲੱਗੇ ਨੇ ਉਹ ਦੇਖ ਲੈਣ 24 ਘੰਟੇ ਪਾਣੀ ਬਰਬਾਦ ਹੋ ਰਿਹਾ। ਗੱਡੀਆਂ ਧੋਣ ਵਾਲੇ ਮਤਲਬ ਕਿਸਾਨੀ ਮੋਟਰਾਂ ਤੇ ਜੇ ਸਵਾਲ ਕਰਨਗੇ ਤਾਂ ਸਹੀ ਨਹੀਂਗਾ ਨਾ। ਸੋ ਇਸ ਲਈ ਇਹ ਕਿੰਨੇ ਪਹਿਲੂ ਖੜੇ ਨੇ। ਇਹ ਸਾਰੇ ਪਹਿਲੂਆਂ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਪਾਣੀ ਜੇ ਧਰਤੀ ਹੇਠਲਾ ਮੁੱਕਦਾ ਤਾਂ ਉਹਦੇ ਲਈ ਆਪਾਂ ਸਾਰੇ ਜ਼ਿੰਮੇਵਾਰ ਵੀ ਹਾਂ ਤੇ ਆਪਾਂ ਸਾਰਿਆਂ ਦੀ ਉਹ ਲੋੜ ਵੀ ਜੇ ਪਾਣੀ ਹੋਊਗਾ। ਸੋ ਇਸ ਲਈ ਇਹ ਸਾਰਿਆਂ ਨੂੰ ਮਿਲ ਕੇ ਪ੍ਰਸ਼ਾਸਨ ਔਰ ਸਰਕਾਰ ਦੇ ਹਵਾਲੇ ਨਾਲ ਇਸ ਗੱਲ ਦੀ ਚਾਰਜੋਈ ਕਰਨੀ ਪੈਣੀ ਆ, ਕਿਉਂਕਿ ਨਹਿਰੀ ਪਾਣੀ, ਦਰਿਆਈ ਪਾਣੀ ਅਸੀਂ ਜ਼ਹਿਰੀ ਵੀ ਕਰ ਲਿਆ ਹੈ ਨਾ, ਤੇ ਉਹਦੀ ਸਹੀ ਅਜੇ ਤੱਕ ਵੰਡ ਦੀ ਪ੍ਰਕਿਰਿਆ ਵੀ ਨਹੀਂ। ਰਾਜਸਥਾਨ ਨੂੰ ਤਾਂ ਪੂਰਾ ਜਾਂਦਾ ਹੈ, ਪੰਜਾਬ ਦੇ ਖੇਤਾਂ ਨੂੰ, ਬਾਗਾਂ ਨੂੰ ਮਿਲੇ ਜਾਂ ਨਾ ਮਿਲੇ ਹੈ ਨਾ। ਸੋ ਇਹ ਸਥਿਤੀ ਦੇ ਉੱਤੇ 1984 ਦੇ ਵਿੱਚ ਪੰਜਾਬ ਦੇ ਵਿੱਚ 118 ਬਲਾਕਾਂ ਚੋਂ 53 ਬਲਾਕ 'ਚ ਹਾਲਤ ਖਰਾਬ ਹੁੰਦੀ ਨਜ਼ਰ ਆ ਰਹੀ ਸੀ, ਡਾਰਕ ਜ਼ੋਨ 'ਚ ਜਾ ਰਹੇ ਸੀ 53 ਬਲਾਕ। ਤੇ ਅੱਜ 138 ਚੋਂ 111 ਬਲਾਕਾਂ 'ਚ ਜੇ ਧਰਤੀ ਹੇਠਲਾ ਪਾਣੀ ਮੁੱਕਣ ਵਾਲਾ ਤਾਂ ਇਹ ਕਿਸੇ ਦਿਨ 138 ਚੋਂ 138 ਵੀ ਹੋ ਸਕਦੇ ਆ। ਇਹਦੇ ਲਈ ਪੰਜਾਬ ਦੀ ਸਰਕਾਰ ਨੂੰ, ਪ੍ਰਸ਼ਾਸਨ ਨੂੰ ਸੋਚਣਾ ਪੈਣਾ। ਇਹ ਸਮੇਂ ਦੀਆਂ ਸਰਕਾਰਾਂ ਨੇ ਗੌਰ ਨਹੀਂ ਕੀਤਾ, ਹੁਣ ਵਾਲੀ ਸਰਕਾਰ ਜੇ ਗੌਰ ਕਰ ਲਵੇ ਤਾਂ ਵੀ ਧੰਨਵਾਦੀ ਹੋਵਾਂਗੇ। ਨਹੀਂ, ਬਿਲਕੁਲ ਜੀ। ਦੇਖੋ, ਅਸਲ ਦੇ ਵਿੱਚ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀਗੀ ਸ਼ਰਮਾ ਜੀ ਕਿ ਜਿਹੜਾ ਇਹ ਸੰਕਟ ਹੈ, ਇਹ ਬਹੁ ਪਰਤੀ ਸੰਕਟ ਹੈ, ਇਹਦਾ ਬਹੁ ਪਰਤੀ ਵਿਸ਼ਲੇਸ਼ਣ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਝੋਨਾ ਸਾਡੀ ਕੋਈ ਫਸਲ ਹੀ ਹੈ ਨਹੀਂ ਸੀ, ਨਾ ਇੱਥੇ ਕੋਈ ਖਾਂਦਾ ਚੌਲ ਬਾਹਲਾ, ਨਾ ਇੱਥੇ ਕੋਈ ਲੋੜ ਸੀਗੀ। ਅਸੀਂ ਹੋਰ ਫਸਲਾਂ ਵੱਲ ਸਾਨੂੰ ਜਾਣਾ ਚਾਹੀਦਾ ਸੀ। ਹਰੀ ਕ੍ਰਾਂਤੀ ਮਾਡਲ ਤੇ ਵੀ ਬਹਿਸ ਹੋ ਸਕਦੀ ਹੈ ਕਿਉਂਕਿ ਉਹ ਮਾਡਲ ਇੱਕ ਲਿਮਟਡ ਸਮੇਂ ਤੱਕ ਸੀਗਾ, ਪਰ ਉਹਨੂੰ ਕੰਟੀਨਿਊ ਕੀਤਾ ਗਿਆ। ਅੱਜ ਦੇਖੋ, ਹੁਣ 60 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ, 6 ਦਹਾਕੇ। ਜਿਹੜਾ ਮਾਡਲ ਜੇ ਹੋਰ ਚੀਜ਼ ਦੀ ਖਰੀਦ ਦੀ ਗਰੰਟੀ ਦਿੰਦੇ, ਕਿਸਾਨ ਹੋਰ ਬੀਜਦੇ। ਹਾਂਜੀ, ਬਿਲਕੁਲ। ਅਜੇ ਵੀ ਅੱਜ ਐਲਾਨੀ ਜਾਂਦੇ ਨੇ ਕਿ ਦਾਲਾਂ ਦੇ ਭਾਅ 'ਚ 550 ਰੁਪਏ ਕਿਲੋ ਨੂੰ ਵਾਧਾ ਜੀ, ਇਸ ਦਾਲ ਦੇ ਵਿੱਚ ਇੰਨਾ ਵਾਧਾ ਜੀ। ਉਹ ਦਾਲ ਖਰੀਦਦੇ ਨਹੀਂ ਨਾ। ਲੋਕਾਂ ਨੂੰ ਅੱਜ ਖਬਰ ਦਿਖਣੀ ਪੂਰੇ ਦੇਸ਼ ਦੇ ਵਿੱਚ ਕਿ ਇੰਨੇ ਨੇ ਸਰਕਾਰ ਨੇ ਭਾਅ ਵਧਾਤੇ, ਲੈ ਵੀ ਕਿਸਾਨ ਦੀ ਤਾਂ ਮੌਜ ਹੋ ਗਈ, ਦਿਖਦਾ ਹੀ ਹੈ, ਪਰ ਉਹ ਖਰੀਦਦੇ ਹੈ ਨਹੀਂ ਤੁਸੀਂ। ਉਹ ਸਾਰੀਆਂ ਦਾਲਾਂ ਅਵਾਨੀ ਅਡਾਨੀ ਵਿਦੇਸ਼ੋਂ ਮੰਗਾ ਕੇ ਪੰਜਾਬ 'ਚ, ਭਾਰਤ 'ਚ ਵੇਚੀ ਜਾਂਦੇ। ਬਿਲਕੁਲ। ਦੂਜਾ ਜਿਹੜੀ ਗੱਲ ਕਿਸਾਨੀ ਦੀ ਆ, ਜਿਹੜੀਆਂ ਤੁਸੀਂ ਦੋ ਚੀਜ਼ਾਂ ਛੋਈਆਂ ਨੇ, ਇੱਕ ਤਾਂ ਕਣਕ ਦੇ ਨਾੜ ਨੂੰ ਅੱਗ ਲੱਗਣ ਦਾ, ਇਹ ਰੁਝਾਨ ਪਹਿਲਾਂ ਬਿਲਕੁਲ ਹੈ ਨਹੀਂ ਸੀਗਾ। ਇੱਥੋਂ ਤੱਕ ਕਿ ਜਿਹੜਾ ਸਾਡਾ ਇਲਾਕਾ, ਉੱਥੇ ਨਰਮਾ ਹੁੰਦਾ ਸੀ ਪਹਿਲਾਂ, ਹੁਣੀ ਝੋਨਾ ਲੱਗਣ ਲੱਗਿਆ।
ਨਰਮੇ ਦੀ ਜਦੋਂ ਰੌਣੀ ਵੀ ਕਰਦੇ ਸੀ ਲੋਕ, ਕਣਕ ਵੱਢ ਕੇ ਰੌਣੀ ਕਾਹਲ ਹੁੰਦੀ ਸੀ, ਪਾਣੀ ਲਾਉਣਾ, ਨਰਮਾ ਬੀਜਣਾ, ਉਦੋਂ ਵੀ ਨਹੀਂ ਅੱਗ ਲਾਉਂਦੇ ਸੀਗੇ, ਮਤਲਬ ਕਾਹਲ ਦੇ ਵਿੱਚ। ਜਿਹੜਾ ਦੂਜਾ ਵਾਹਣ, ਮੋਟਰਾਂ ਛੱਡਣੀਆਂ, ਵਾਹਣ ਠੰਡਾ ਕਰਨ ਵਾਲਾ, ਖੇਤ ਠੰਡਾ ਕਰਨ ਵਾਲਾ ਪ੍ਰਚਲਨ ਹੈ, ਇਹ ਵੀ ਬਿਲਕੁਲ ਬੇਤੁਕਾ ਹੈ। ਵਾਹਨ ਨੂੰ ਕੋਈ ਲੋੜ ਨਹੀਂ ਠੰਡਾ ਕਰਨ ਦੀ, ਪਹਿਲਾਂ ਤੁਸੀਂ ਗਰਮ ਕਿਉਂ ਕੀਤਾ ਜੇ ਠੰਡਾ ਹੀ ਕਰਨਾ ਤਾਂ, ਹਨਾ। ਸੋ ਇਹ ਠੀਕ ਆ, ਸਾਡੀ ਕਿਸਾਨੀ ਦੇ ਵਿੱਚ ਇੱਕ ਕਿਸਾਨੀ ਪਰਿਵਾਰ ਦੇ ਵਿੱਚੋਂ ਆਪਾਂ ਆਉਣੇ ਆ, ਅਸੀਂ ਕਦੇ ਵੀ ਇਹ ਜਿਹੀਆਂ ਚੀਜ਼ਾਂ ਨਹੀਂ ਕੀਤੀਆਂ ਕਿ ਵਾਹਨ ਠੰਡਾ, ਧਰਤੀ ਨੂੰ ਉਹਦੀ ਤੁਸੀਂ ਲੋੜ ਆ ਪਾਣੀ ਦੀ ਜਦੋਂ ਤੁਸੀਂ ਉਹਦੇ ਚ ਕੁਛ ਬੀਜ ਬੋਝ ਦਿੰਦੇ ਆ, ਅਦਰਵਾਈਜ਼ ਉਹਨੂੰ, ਹਾਂਜੀ, ਉਹਨੂੰ ਖੁੱਲਾ ਰੱਖੋ, ਸਗੋਂ ਧਰਤੀ ਨੂੰ ਧੁੱਪ ਲੱਗਣੀ ਬਹੁਤ ਜ਼ਰੂਰੀ ਹੈ। ਪਰ ਅਸੀਂ ਪਤਾ ਨਹੀਂ ਕਿਹੜੇ ਕਨਸੈਪਟ ਮਗਰ ਪੈ ਗਏ ਆ ਸਾਡੇ ਕਿਸਾਨ। ਕਿਸਾਨੀ ਵੀ ਥੋੜੀ ਜੀ ਮੈਨੂੰ ਲੱਗਦਾ ਕਿ ਕਈ ਥਾਵਾਂ ਤੇ ਨਾ ਰਾਹੋਂ ਕਰਾਹੀ ਹੋਈ ਹੈ, ਖੇਤਾਂ 'ਚ ਅਸੀਂ ਦਰਖਤ ਨਹੀਂ ਛੱਡਿਆ, ਲੇਜ਼ਰ ਲੱਗ ਗਏ ਆ। ਬਿਲਕੁਲ ਉਸ ਤੇ ਬਹੁਤ ਕੁਝ ਕਰਨ ਦੀ ਲੋੜ ਹੈ। ਜਥੇਬੰਦੀਆਂ ਕੱਲੀਆਂ ਇੱਕ ਪਾਸੇ ਨੂੰ ਨਾ ਤੁਰੀਆਂ ਰਹਿਣ, ਸਹੀ ਕਿਸਾਨੀ ਮਸਲਿਆਂ ਦੇ ਹੱਲ ਲਈ ਤੁਰਨਾ ਚਾਹੀਦਾ। ਹਾਂਜੀ, ਤੇ ਦੂਜਾ ਇੱਕ ਚੀਜ਼ ਨੂੰ ਕਦੇ ਨਹੀਂ ਛੋਂਦੇ ਪਾਣੀ ਦੇ ਸੰਕਟ ਦੇ ਮਾਮਲੇ ਦੇ ਵਿੱਚ, ਆ ਜਿਹੜੀਆਂ 20-20 ਰੁਪਏ ਦੀਆਂ ਬੋਤਲਾਂ ਵੇਚਦੀਆਂ ਕੰਪਨੀਆਂ, ਇਹ ਕਿੰਨਾ ਪਾਣੀ ਜ਼ਾਇਆ ਕਰਦੀਆਂ। ਪ੍ਰਵੀਨ ਜੀ, ਕੱਲਾ ਇਹੀ ਮਸਲਾ ਨਹੀਂਗਾ, ਪੰਜਾਬ ਦੇ ਵਿੱਚ ਕੋਲਡ ਡਰਿੰਕ ਦੀਆਂ ਬਹੁਤ ਫੈਕਟਰੀਆਂ, ਹਾਂਜੀ, ਉਹ ਕਿੰਨਾ ਪਾਣੀ ਜ਼ਾਇਆ ਕਰਦੀਆਂ। ਸਭ ਤੋਂ ਵੱਧ ਪਾਣੀ ਬਰਬਾਦ ਜੇ ਕੋਈ ਹੁੰਦਾ ਕਿਤੇ ਤਾਂ ਕੋਲਡ ਡਰਿੰਕ ਦੇ ਸਮੇਂ, ਕੋਲਡ ਡਰਿੰਕ ਦੇ ਹੁੰਦਾ। ਬਿਲਕੁਲ ਸਹੀ ਜੀ। ਇਹਦੇ ਤੇ ਕੋਈ ਗੱਲ ਹੀ ਨਹੀਂ, ਕਦੇ ਨਜ਼ਰ ਨਹੀਂ ਆ। ਪੰਜਾਬ ਦਾ ਹੀ ਪਾਣੀ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਵੇਚੀ ਜਾਂਦੇ ਆ, ਤੇ ਧਰਤੀ ਹੇਠਲਾ ਪਾਣੀ ਨਹੀਂ ਕੱਢਦੇ। ਹਾਂਜੀ, ਉਹਦੇ ਪਰ ਨਜ਼ਰ ਹੀ ਨਹੀਂ ਸਾਡੀ। ਕੱਢ ਕੇ ਤਾਂ ਇੱਕ ਗੈਰ ਕਾਨੂੰਨੀ ਕੰਮ ਕਰਦਾ, ਫਿਰ ਵਿੱਚ ਬੋਰਿੰਗ ਨਾਲ ਪਾਉਂਦੇ, ਜਿਹੜਾ ਉਸ ਤੋਂ ਵੀ ਜ਼ਿਆਦਾ ਜ਼ੁਲਮ ਕਰਦੇ। ਚਿੱਟਾ ਤਸਕਰਾਂ ਦੀ ਤੇ ਕਹਿੰਦੇ ਤਸਕਰਾਂ ਦੇ ਸਾਥੀ ਪੁਲਿਸ ਮੁਲਾਜ਼ਮਾਂ ਦੀ ਹੁਣ ਸ਼ਾਮਤ ਆਊਗੀ, ਜਾਇਦਾਦਾਂ ਜ਼ਬਤ ਕਰ ਦਾਂਗੇ ਮੁੱਖ ਮੰਤਰੀ ਕਹਿੰਦੇ। ਦੇਖੋ, ਇਹੋ ਜਿਹੇ ਬਿਆਨ ਬਾਦਲਾਂ ਦੇ ਸਮੇਂ ਵੀ ਅਸੀਂ ਸੁਣਿਆ, ਕੈਪਟਨ ਦੇ ਸਮੇਂ ਵੀ ਸੁਣਿਆ, ਚੰਨੀ ਨੇ ਵੀ ਬਹੁਤ ਸਖਤੀ ਦਿਖਾਈ ਆ, ਤੇ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਚੋਣ ਨਤੀਜਿਆਂ ਤੋਂ ਬਾਅਦ ਬਦਲੇ ਨਜ਼ਰ ਆ ਰਹੇ। ਠੀਕ ਹੈ ਜੀ, ਥੋੜੀ ਜੀ ਉਹਨਾਂ ਨੇ ਸ਼ਾਇਦ ਟੈਂਪਰੇਰੀ ਹੈ ਕਿ ਤਰਜੀਵੀ ਹੋਊਗੀ, ਹੁਣ ਉਹ ਪ੍ਰਸ਼ਾਸਨਿਕ ਮਸਲਿਆਂ ਨੂੰ ਲੈ ਕੇ ਗੰਭੀਰਤਾ ਦਿਖਾਉਂਦੇ ਨਜ਼ਰ ਆ ਰਹੇ ਲਗਾਤਾਰ। ਪਹਿਲਾਂ ਡੀਸੀਆਂ ਨਾਲ ਬੈਠਕ, ਫਿਰ ਉੱਥੇ ਉਹਨਾਂ ਨੂੰ ਹਦਾਇਤ ਕਿ ਜੇ ਤੁਸੀਂ ਕੰਮ ਨਾ ਕੀਤਾ ਤਾਂ ਮੈਂ ਸੀਐਮ ਵਿੰਡੋ ਤੇ ਚੈੱਕ ਕਰੂੰਗਾ। ਬੇਸ਼ੱਕ ਡੀਸੀ ਵੀ ਸੀਐਮ ਵਿੰਡੋ ਹੀ ਹੁੰਦੇ ਨੇ, ਪਰ ਫਿਰ ਵੀ ਉਹਨਾਂ ਨੇ ਇਹ ਕੀਤਾ ਕਿ ਨਹੀਂ ਜੀ, ਮੈਂ ਪੈਰਲਲ ਆਪਣਾ ਇੱਕ ਦਫ਼ਤਰ ਖੋਲ ਰਿਹਾ ਹਰ ਜ਼ਿਲ੍ਹੇ 'ਚ। ਤੇ ਚਲੋ ਕੁਝ ਹਿਲਜੁਲ ਹੁੰਦੀ ਨਜ਼ਰ ਆਈ, ਤੇ ਹੁਣ ਜ਼ਿਲ੍ਹਾ ਪੱਧਰ ਦੇ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਉੱਚ ਪੱਧਰ ਦੇ ਪੁਲਿਸ ਅਧਿਕਾਰੀਆਂ ਨਾਲ ਬਿਠਾ ਕੇ ਲੰਬੀ ਬੈਠਕ ਹੋਈ, ਜਿਹਦੇ ਵਿੱਚ 10,000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦਾ ਰਾਹ ਖੁੱਲਿਆ ਕਿ ਇਹਨਾਂ ਦੀ ਬਦਲੀ ਕਰੋ। ਇਹ ਨੈਕਸਸ ਬਣ ਗਿਆ, ਇੱਕ ਗਰੋਹ ਬਣ ਗਿਆ, ਇਹਨਾਂ ਨਾਲ ਆਪਸੀ ਤਾਲਮੇਲ ਹੈ, ਇਹਨਾਂ ਦੀ ਹਿਲਜੁਲ ਕਰੋਗੇ ਤਾਂ ਇਹਨਾਂ ਸ਼ਾਇਦ ਟੁੱਟ ਜਾਊਗਾ। ਪਰ ਇਹ ਟੁੱਟਣਾ ਬਹੁਤ ਔਖਾ ਹੁੰਦਾ ਫਿਰ ਜੇ ਏਦਾਂ ਬਣਿਆ, ਜਾਂ ਜਿੱਥੇ ਮਰਜ਼ੀ ਬਦਲੀ ਕਰ ਲਓ, ਜਿੱਥੇ ਜਿਹੜੇ ਸੈਟਿੰਗਾਂ ਬਣੀਆਂ ਨੇ ਉਹ ਸੈਟਿੰਗਾਂ ਆਦਾਨ ਪ੍ਰਦਾਨ ਕਰ ਲੈਂਦੇ ਨੇ, ਐਕਸਚੇਂਜ ਆਫਰ ਹੋ ਜਾਂਦੀ ਹੈ ਕਿ ਮੇਰੇ ਵਾਲੀ ਤਾਰ ਕੱਢ ਕੇ ਤੂੰ ਪਲੱਗ ਚਲਾ ਦੇ, ਤੇਰੀ ਵਾਲੀ ਮੈਂ ਲਾ ਲੂੰਗਾ, ਉਹ ਚੱਲਦਾ। ਸੋ ਇਸ ਲਈ ਇਹ ਵੀ ਨਜ਼ਰਸਾਨੀ ਦੀ ਬਹੁਤ ਲੋੜ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਸਿਸਟਮ ਕਰਪਟ ਹੈ ਨਾ। ਪਰ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਟੇ ਤੌਰ ਤੇ ਪੁਲਿਸ ਮੁਲਾਜ਼ਮਾਂ ਨੂੰ ਬਿਠਾ ਕੇ, ਪੁਲਿਸ ਅਧਿਕਾਰੀਆਂ ਨੂੰ ਬਿਠਾ ਕੇ ਹਦਾਇਤ ਕੀਤੀ ਆ ਕਿ ਮੈਂ 10,000 ਤਾਂ ਬਦਲਣ ਲੱਗੇ। ਠੀਕ ਹੈ ਜੀ, ਪਰ ਜਿਹਦਾ ਵੀ ਨਾ ਹੁਣ ਮੇਰੇ ਕੋਲ ਇਹ ਸੂਚੀ 'ਚ ਆਇਆ ਕਿ ਇਹ ਤਸਕਰਾਂ ਨਾਲ ਮੇਲਜੋਲ ਰੱਖਦਾ, ਮੈਂ ਘਰੇ ਤੋਰਨੇ, ਮੈਂ ਨੌਕਰੀ ਤੋਂ ਲਾਂਭੇ ਕਰਨੇ। ਠੀਕ ਹੈ ਜੀ, ਇਹਦੇ ਨਾਲ ਇਹ ਕਹਿੰਦੇ ਕਿ 10,000 ਪੁਲਿਸ ਮੁਲਾਜ਼ਮਾਂ ਦੀ ਨਵੀਂ ਭਰਤੀ। ਵੈਸੇ ਪਿਛਲੇ ਦਿਨਾਂ 'ਚ ਵੀ ਮੁੱਖ ਮੰਤਰੀ ਹੋਰੀ ਕਹਿੰਦੇ ਨੇ ਕਿ ਹਰ ਸਾਲ 3,000-3,500 ਅਸੀਂ ਨਵੇਂ ਪੁਲਿਸ ਮੁਲਾਜ਼ਮ ਰੱਖਿਆ ਕਰਾਂਗੇ, ਹੁਣ 10,000 ਨਵੀਂ ਭਰਤੀ। ਮਤਲਬ ਮੈਂ ਪੁਲਿਸ ਦੇ ਵਿੱਚ ਨਵੀਂ ਭਰਤੀ ਨੂੰ ਪੰਜਾਬ ਹਿੱਤ 'ਚ ਨਹੀਂ ਦੇਖਦਾ। ਠੀਕ ਹੈ, ਮਤਲਬ ਇਹ ਦੁਨੀਆ ਦਾ ਇੱਕ ਸਰਵੇ ਕਹਿੰਦਾ ਪ੍ਰਵੀਨ ਜੀ ਕਿ ਜੇਕਰ ਤੁਸੀਂ ਪੁਲਿਸ ਨਫਰੀ ਵਧਾ ਰਹੇ ਹੋ, ਇਹਦਾ ਮਤਲਬ ਤੁਹਾਡਾ ਸੂਬਾ ਕੰਟਰੋਲ ਨਹੀਂ ਹੋ ਰਿਹਾ, ਤੁਹਾਡੇ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨਹੀਂ ਹੈ, ਤਾਂ ਤੁਹਾਨੂੰ ਪੁਲਿਸ ਤੰਤਰ ਵਧਾਉਣਾ ਪੈ ਰਿਹਾ। ਇਹ ਨੌਕਰੀਆਂ ਹੋਰ ਖੇਤਰਾਂ 'ਚ ਮਿਲਣ ਤਾਂ ਚੰਗਾ ਹੁੰਦਾ ਹੈ ਨਾ। ਇਸ ਲਈ ਪੁਲਿਸ ਗਿਣਤੀਆਂ ਵਧਣਾ ਮਤਲਬ, ਇਹਦਾ ਮਤਲਬ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੁਹਾਤੋਂ ਕੰਟਰੋਲ ਨਹੀਂ ਹੋ ਰਹੀ, ਚੋਰੀਆਂ ਡਕੈਤੀਆਂ, ਜੇ ਉਹ ਲੁੱਟਾਂ ਖੋਹਾਂ, ਨਸ਼ਾ ਚਿੱਟਾ, ਸਾਰਾ ਕੁਝ। ਤੇ ਦੂਸਰੇ ਪਾਸੇ ਮੁੱਖ ਮੰਤਰੀ ਹੋਰਾਂ ਨੇ ਵਿਜੀਲੈਂਸ ਨੂੰ ਹਦਾਇਤ ਕਰਤੀ ਹੈ ਕਿ ਜਿੰਨੇ ਵੀ ਪੁਲਿਸ ਅਫਸਰਾਂ ਦੇ, ਪੁਲਿਸ ਅਧਿਕਾਰੀਆਂ ਦੇ, ਪੁਲਿਸ ਮੁਲਾਜ਼ਮਾਂ ਦੇ ਪੁਰਾਣੇ ਕਾਰਨਾਮਿਆਂ ਦੇ ਉੱਤੇ ਫਾਈਲਾਂ ਜੇ ਮਿੱਟੀ ਝਾੜਨ ਰਹਿੰਦੀ ਹੈ, ਝਾੜੋ ਮਿੱਟੀ, ਕਿਹਦਾ ਲੈਣ ਦੇਣ ਦਾ ਸੰਬੰਧ ਪਿਆ, ਕਿਹਦਾ ਕਿਸੇ ਨਾਲ ਅਟੈਚ ਪਿਆ, ਕਿਸੇ ਰਿਸ਼ਵਤ ਦੇ ਮਾਮਲੇ ਨੇ, ਕਿਸੇ ਦੀ ਮਤਲਬ ਇਹੀ ਜੀ ਬੇਨਾਮੀ ਜਾਇਦਾਦ ਆ, ਜੇ ਉਹ ਸਾਰਿਆਂ ਦਾ ਕਹਿੰਦੇ ਹਿਸਾਬ ਕਿਤਾਬ ਕੱਢੋ। ਸੋ ਇਹ ਪ੍ਰਕਿਰਿਆ ਸ਼ੁਰੂ ਹੋ ਗਈ। ਤੇ ਡੀਜੀਪੀ ਗੌਰਵ ਯਾਦਵ ਮੀਟਿੰਗ ਤੋਂ ਬਾਅਦ ਕਹਿੰਦੇ ਕਿ SHO ਤੱਕ ਨੂੰ ਹਦਾਇਤ ਹੈਗਾ ਸੈਕਸ਼ਨ 68 ਦੇ ਤਹਿਤ ਕਿਸੇ ਦੀ ਵੀ ਜਾਇਦਾਦ ਸੀਜ਼ ਕਰ ਸਕਦਾ, ਤੇ ਉਹ ਤੋਂ ਬਾਅਦ ਫਿਰ ਵਿੱਤ ਮੰਤਰਾਲਾ ਤੇ ਹੋਰ ਵਿਭਾਗ ਵਿੱਚ ਅਟੈਚ ਹੋ ਜਾਣਗੇ, ਉਹ ਤੋਂ ਬਾਅਦ ਸਾਰੀ ਕਾਰਵਾਈ ਹੋਊਗੀ। ਇਸ ਲਈ ਕਹਿੰਦੇ ਕਿ ਅਧਿਕਾਰ ਹੈਗੇ ਨੇ ਕਿ ਜੇ ਨਸ਼ਾ ਤਸਕਰ ਕੋਈ ਫੜਿਆ ਗਿਆ ਤਾਂ ਉਹਦੀ ਜਾਇਦਾਦ ਵੀ ਅਸੀਂ ਨਾਲ ਦੀ ਨਾਲ ਕੁਰਕ ਕਰਾਂਗੇ। ਸੋ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਤਾਂ ਇਹ ਵੀ ਕਹਿੰਦੇ ਨੇ ਕਿ ਬਿਲਕੁਲ ਜਿਵੇਂ ਚਰਚਾ ਆਪਾਂ ਬੰਦਰਗਾਹਾਂ ਦੀ ਕਰਦੇ ਰਹੇ ਹਾਂ ਹੈ ਨਾ, ਕਿ ਮੁਦਰਾ ਪੋਰਟ ਤੇ ਸਭ ਤੋਂ ਬੜੀ ਖੇਪ ਫੜੀ ਜਾਂਦੀ ਹੈ, ਉਹ ਕਹਿੰਦੇ ਕਿ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ,
ਆਉਂਦਾ ਚਿੱਟਾ ਇੱਥੋਂ ਹੈ, ਬਦਨਾਮ ਪੰਜਾਬ ਹੋ ਰਿਹਾ। ਹੂੰ ਪਰ ਜੋ ਮਰਜ਼ੀ ਹੋਵੇ, ਜੇ ਸਰਹੱਦ ਪਾਰ ਤੋਂ ਆ ਰਹੀ ਆ ਤਾਂ ਕੇਂਦਰ ਦੀ ਜ਼ਿੰਮੇਵਾਰੀ ਵੀ ਬਣਦੀ ਆ। ਹਾਂਜੀ ਜੇ ਸੂਬੇ ਦੇ ਵਿੱਚ ਇਹ ਪ੍ਰਕਿਰਿਆ ਜਾਰੀ ਹੈ ਤਾਂ ਸੂਬੇ ਦੀ ਜ਼ਿੰਮੇਵਾਰੀ ਵੀ ਬਣਦੀ ਆ। ਬਣਦੀ। ਸੋ ਇਹ ਤੋਂ ਮੰਨਫੀ ਨਾ ਕੇਂਦਰ ਨੂੰ ਕੀਤਾ ਜਾ ਸਕਦਾ, ਨਾ ਸੂਬਾ ਸਰਕਾਰ ਨੂੰ, ਤੇ ਨਾ ਸੂਬੇ ਦੇ ਪੁਲਿਸ ਪ੍ਰਸ਼ਾਸਨ ਨੂੰ। ਸੋ ਇਹ ਸਾਰੀਆਂ ਧਿਰਾਂ ਬਰਾਬਰ ਦੀਆਂ ਜ਼ਿੰਮੇਵਾਰ ਨੇ। ਪਰ ਪੰਜਾਬ 'ਚ ਚਿੱਟੇ ਦੀ ਹਾਲਤ ਕੀ ਆ, ਉਹਦਾ ਅੰਦਾਜ਼ਾ ਆਪਾਂ ਪਿਛਲੇ ਦਿਨਾਂ ਦੀ ਲਗਾਤਾਰ ਗੱਲ ਕਰ ਰਹੇ, ਪਿੰਡ ਦੀ 370 ਦੀ ਜਾਂ 14 ਦਿਨਾਂ 14 ਘਟਨਾਵਾਂ ਦੀ, ਤੇ ਹੁਣ ਇੱਕ 26 ਸਾਲਾ ਕੁੜੀ ਹੈ ਨਾ, ਮਤਲਬ ਜਿਹੜੀ ਸੰਗਲੀ ਨਾ ਬੰਨ ਕੇ ਰੱਖੀ ਸੀ, ਮਾਂ ਪਿਓ ਨੇ ਕਹਿੰਦੇ ਪਿਛਲੇ 2-3 ਸਾਲ ਤੋਂ ਚਿੱਟੇ ਦੀ ਇੰਨੀ ਆਦੀ ਆ ਕਿ ਸਾਨੂੰ ਬੰਨ੍ਹਣੀ ਰੱਖਣੀ। ਮਤਲਬ ਜਦੋਂ ਆਪਣੀ ਔਲਾਦ ਨੂੰ, ਮਾਪਿਆਂ ਨੂੰ ਸੰਗਲ ਪਾਉਣੇ ਪੈਣ ਤਾਂ ਇਹ ਦੇਖੋ ਕਿ ਉਹ ਕਿਸ ਸਥਿਤੀ 'ਚ ਹੋਣਗੇ। ਤੇ ਬੇਸ਼ੱਕ ਕੁੜੀ ਨੂੰ ਹੁਣ ਹਸਪਤਾਲ ਦਾਖਲ ਕਰਾਇਆ ਗਿਆ, ਨਸ਼ੇ ਵਾਲੀਆਂ ਬੇੜੀਆਂ ਤੋਂ ਮੁਕਤ ਕਰਾ ਲਿਆ ਗਿਆ, ਪਰ ਪੰਜਾਬ ਨੂੰ ਅਜੇ ਵੀ ਨਸ਼ੇ ਵਾਲੀਆਂ ਬੇੜੀਆਂ ਨੇ ਜਕੜਿਆ। ਪੰਜਾਬ ਮੁਕਤ ਨਹੀਂ ਹੋਇਆ ਨਾ ਬੇੜੀਆਂ। ਬਿਲਕੁਲ ਸਹੀ ਆ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਦਿੱਲੀ ਦੀ। ਵੈਸੇ ਤਾਂ ਵਰਲਡ ਦੇ ਵਿੱਚ ਜਦੋਂ ਕੋਈ ਪ੍ਰਦੂਸ਼ਣ ਦਾ ਮਾਮਲਾ ਆਉਂਦਾ, ਦਿੱਲੀ ਦਾ ਨੰਬਰ ਆ ਜਾਂਦਾ ਹੈ। ਜਦੋਂ ਕੋਈ ਔਰਤਾਂ ਦੇ ਨਾਲ ਜੁੜੇ ਮਾਮਲਿਆਂ ਦੀ ਸੁਰੱਖਿਆ ਦੇ ਜਾਂ ਅਪਰਾਧਾਂ ਦੀ ਗੱਲ ਆਉਂਦੀ ਹੈ, ਦਿੱਲੀ ਦਾ ਨੰਬਰ ਆ ਜਾਂਦਾ, ਰਾਜਧਾਨੀ ਨੰਬਰ ਦਾ। ਪਰ ਇਸ ਵਾਰੀ ਇੱਕ ਚੰਗੇ ਮਾਮਲੇ ਦੇ ਵਿੱਚ ਵੀ ਆਇਆ, ਪੜ੍ਹਾਈ ਦੇ ਲਈ। ਕਹਿੰਦੇ ਦੁਨੀਆ ਦੇ ਵਿੱਚ ਜਿਹੜੇ 150 ਸ਼ਹਿਰ ਆ ਚੰਗੇ, ਉਹਨਾਂ ਦੇ ਵਿੱਚ ਦਿੱਲੀ ਤੇ ਮੁੰਬਈ ਵੀ ਹੈ। ਪਰ ਮੈਂ ਇਹਨਾਂ ਨੂੰ, ਇਸ ਚੀਜ਼ ਨੂੰ ਇੱਕ ਹੋਰ ਡਿਫਰੈਂਟ ਪਰਸਪੈਕਟਿਵ ਤੋਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਸ਼ਰਮਾ ਜੀ। ਮੈਂ ਦੇਖ ਰਿਹਾ ਸੀਗਾ ਕਿ ਭਾਰਤ ਆਪਣੇ ਆਪ ਨੂੰ 5ਵੀਂ ਵੱਡੀ ਆਰਥਿਕਤਾ ਕਹਿੰਦਾ ਹੈ, ਪਰ ਜਦੋਂ ਇਸ ਤਰ੍ਹਾਂ ਦੇ ਅੰਕੜੇ ਆਉਂਦੇ ਨੇ, ਦਰਜਾਬੰਦੀ ਆਉਂਦੀ ਹੈ, ਤੇ ਉਦੋਂ ਦਰਜਾਬੰਦੀ ਭਾਰਤ ਦੀ ਬਹੁਤ ਖਰਾਬ ਹੁੰਦੀ ਹੈ ਕਈ ਮਾਮਲਿਆਂ ਦੇ। ਬਿਲਕੁਲ, ਇਹ ਤੁਹਾਡੀ ਗੱਲ ਦਰੁਸਤ ਹੈ, ਪਰ ਫਿਰ ਵੀ ਇਹ ਜੇ ਦੁਨੀਆ ਦੇ 150 ਸ਼ਹਿਰ ਚੁਣੇ ਗਏ ਨੇ, ਉਹਨਾਂ 'ਚ ਜੇ 4 ਸ਼ਹਿਰ ਭਾਰਤ ਦੇ ਆਏ ਨੇ ਤਾਂ ਇਹ ਇੱਕ ਚੰਗਾ ਪੱਖ ਵੀ ਹੈਗਾ। ਜੀ ਜੀ, ਇਸ ਨੂੰ ਜਿੱਤੋਂ ਦੁਨੀਆ ਦੇ 150 ਸ਼ਹਿਰਾਂ 'ਚੋਂ ਪੜ੍ਹਾਈ ਵਾਲੇ ਖੇਤਰ ਦੇ ਵਿੱਚ ਚੰਗੇ ਸ਼ਹਿਰਾਂ ਦੇ 4 ਸ਼ਹਿਰ ਸਾਡੇ ਆ ਜਾਣ ਤਾਂ ਇਹ ਛੋਟੀ ਗੱਲ ਨਹੀਂ ਹੈ। ਹਾਂ, ਇਹਦੇ ਵਿੱਚ ਕਈ ਪੱਖ ਦੇਖੇ ਜਾਂਦੇ ਨੇ। ਇਹ ਬਕਾਇਦਾ ਤੌਰ ਤੇ QS ਬੈਸਟ ਸਟੂਡੈਂਟ ਸਿਟੀਜ਼ 2025 ਦਾ 12ਵਾਂ ਐਡੀਸ਼ਨ ਰਿਲੀਜ਼ ਹੋਇਆ। ਠੀਕ ਹੈ ਜੀ। ਉਸ ਐਡੀਸ਼ਨ ਰਿਲੀਜ਼ ਹੋਣ ਦੇ ਵਿੱਚ ਜਿਹੜੇ ਮਤਲਬ ਟੌਪ 5 ਸ਼ਹਿਰ ਨੇ, ਉਹ ਸਾਰੇ ਬਾਹਰ ਦੇ ਨੇ। ਜਾਂ ਆਪਾਂ ਇਹ ਕਹੀਏ ਕਿ 100 ਤੋਂ ਉੱਪਰਲੇ ਸਾਰੇ ਸ਼ਹਿਰ ਬਾਹਰ ਦੇ ਨੇ, ਅਸੀਂ 100 ਤੋਂ ਥੱਲੇ ਆ, ਪਰ 150 'ਚ ਹੈਗੇ ਆ, ਹੈ ਨਾ। ਤੋ ਇਸ ਹਵਾਲੇ ਨਾਲ ਕਿ ਇਹ ਕਈ ਪੱਖ ਤੋਂ ਦੇਖਿਆ ਜਾਂਦਾ ਕਿ ਉਹ ਸ਼ਹਿਰ ਲਈ ਪੜ੍ਹਾਈ ਦੇ ਕਿੰਨੇ ਸਾਧਨ ਨੇ, ਕਿੰਨੀਆਂ ਵਿਧਾਵਾਂ 'ਚ ਪੜ੍ਹਾਈ ਦੇ ਸਾਧਨ ਨੇ, ਕਿੰਨੇ ਖਰਚੇ ਵਾਲੇ ਸਾਧਨ ਨੇ, ਕਿ ਹਰ ਤਰ੍ਹਾਂ ਦਾ ਆਰਥਿਕ ਤੌਰ ਤੇ ਕਮਜ਼ੋਰ ਵਰਗ ਦਾ ਬੱਚਾ ਵੀ ਕਿੱਥੇ ਜਾ ਕੇ ਪੜ੍ਹ ਸਕਦਾ, ਉਹਦੇ ਲਈ ਕਿਹੜੇ ਕੋਰਸਾਂ ਜੋ ਤੋਂ ਅੱਗੇ ਨੌਕਰੀ ਦੇ ਕੀ ਹਿੱਲੇ ਵਸੀਲੇ ਨੇ। ਇਹ ਸਾਰੇ ਪਹਿਲੂਆਂ ਨੂੰ ਵਾਚਣ ਤੋਂ ਬਾਅਦ ਇਹ 150 ਸ਼ਹਿਰਾਂ ਦੀ ਸੂਚੀ ਬਣੀ ਹੈ। ਠੀਕ ਹੈ ਜੀ। ਜਿਹਦੇ ਵਿੱਚ ਦਿੱਲੀ, ਮੁੰਬਈ, ਬੰਗਲੌਰ ਤੇ ਚੇਨਈ ਵੀ ਸ਼ਾਮਲ ਹੈ। ਇਹ ਪਿਛਲੀ ਵਾਰ ਵੀ ਸ਼ਾਮਲ ਸੀਗੇ, ਪਰ ਪਿਛਲੀ ਵਾਰ ਨਾਲੋਂ ਐਕਚੁਅਲੀ ਇਹਨਾਂ ਦੇ ਰੈਂਕ 'ਚ ਸੁਧਾਰ ਵੀ ਹੋਇਆ ਜੀ। ਪਿਛਲੀ ਵਾਰ ਦਿੱਲੀ 132ਵੇਂ ਨੰਬਰ ਤੇ ਸੀ। ਠੀਕ ਹੈ ਜੀ। ਇਸ ਵਾਰ 111ਵੇਂ ਨੰਬਰ ਤੇ ਆ ਜੀ। 21 ਨੰਬਰਾਂ ਦਾ ਸੁਧਾਰ ਹੋਇਆ। ਪਿਛਲੀ ਵਾਰ ਮੁੰਬਈ ਦਿੱਲੀ ਤੋਂ ਮੂਹਰੇ ਸੀ, 118ਵਾਂ ਨੰਬਰ ਸੀ ਪਿਛਲੀ ਵਾਰ ਮੁੰਬਈ ਦਾ, ਪਰ ਇਸ ਵਾਰ ਮੁੰਬਈ 113ਵੇਂ ਨੰਬਰ ਤੇ। ਸੁਧਾਰ ਮੁੰਬਈ 'ਚ ਵੀ ਹੋ ਗਿਆ, 118 ਤੋਂ 113 ਤੇ 5 ਦਾ ਸੁਧਾਰ ਹੋ ਗਿਆ, ਹੈ ਨਾ। ਪਰ ਦਿੱਲੀ ਨੇ ਤਾਂ 21 ਦਾ ਸੁਧਾਰ ਕੀਤਾ, 132 ਤੋਂ 111 ਤੇ ਆਈ ਹੈ ਨਾ। ਇਸੇ ਤਰ੍ਹਾਂ ਬੰਗਲੌਰੂ 130ਵੇਂ ਨੰਬਰ ਤੇ ਆ, ਇਸੇ ਤਰ੍ਹਾਂ ਚੇਨਈ 140ਵੇਂ ਨੰਬਰ ਤੇ ਆ। ਸੋ ਇਹ 4 ਸ਼ਹਿਰ ਨੇ। ਜਦੋਂ ਟੌਪ ਤੁਸੀਂ ਜੇ ਦੇਖਣੇ ਹੋਣ ਤਾਂ ਨੰਬਰ 1 ਤੇ ਲੰਡਨ ਆਇਆ, ਨੰਬਰ 2 ਦੇ ਉੱਤੇ ਟੋਕੀਓ ਆਇਆ, ਠੀਕ ਹੈ ਜੀ। ਨੰਬਰ 3 ਦੇ ਉੱਤੇ ਸੋਲ ਸ਼ਹਿਰ ਆਇਆ, ਨੰਬਰ 4 ਦੇ ਉੱਤੇ ਮਿਊਨਿਕ ਆਇਆ, ਨੰਬਰ 5 ਦੇ ਉੱਤੇ ਮੈਲਬੌਰਨ ਆਇਆ। ਸੋ ਇਹ ਟੌਪ 5 ਦੁਨੀਆ ਦੇ ਪੜ੍ਹਾਈ ਦੇ ਪੱਖੋਂ ਇਹ 5 ਸ਼ਹਿਰ ਆਏ ਨੇ। ਪਰ ਇਹ 'ਚ ਸਾਡਾ ਦਿੱਲੀ, ਮੁੰਬਈ, ਬੰਗਲੌਰ, ਚੇਨਈ 111ਵਾਂ ਨੰਬਰ, 113ਵਾਂ, 130ਵਾਂ ਤੇ 140ਵਾਂ ਰੈਂਕ ਆਉਣਾ ਵੀ ਚੰਗੀ ਸੰਕੇਤ ਹੈ। ਬਿਲਕੁਲ ਤੁਸੀਂ ਦੁਰਸਤ ਫਰਮਾਇਆ ਪ੍ਰਵੀਨ ਜੀ ਕਿ ਦਿੱਲੀ ਮੁਸਕ ਲਈ, ਸਿਆਸੀ ਗੰਦਗੀ ਲਈ ਪਛਾਣੀ ਜਾਂਦੀ ਆ, ਹੈ ਨਾ। ਪਰ ਇਹ ਦਿੱਲੀ ਦੁਨੀਆ ਦੇ ਅਫੋਰਡੇਬਲ ਸਿਟੀਆਂ ਦੇ ਵਿੱਚੋਂ 2ਵੇਂ ਨੰਬਰ ਤੇ। ਠੀਕ ਹੈ। ਵਿਦਿਅਕ ਖੇਤਰ ਦੇ ਪੱਖੋਂ ਵੈਸੇ ਵੀ ਦਿੱਲੀ ਕਿੰਨਿਆਂ ਦਾ ਚੁੱਲ੍ਹਾ ਮੰਗਾਉਂਦੀ ਆ ਬਾਈ, ਕਿੰਨਿਆਂ ਨੂੰ ਰੁਜ਼ਗਾਰ ਦਿੰਦੀ ਆ। ਜਿਨ੍ਹਾਂ ਕੋਲ ਘਰ-ਬਾਰ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ, ਉਹ ਵੀ ਦਿੱਲੀ ਜਾ ਕੇ 4 ਛਿਲੜ ਕਮਾਉਣ। ਦਿੱਲੀ, ਮੁੰਬਈ ਇਸ ਤਰੀਕੇ ਲਈ ਜਾਣੇ ਜਾਂਦੇ ਨੇ। ਤੋ ਇਹ ਵੀ ਇੱਕ ਪੱਖ ਹੈਗਾ। ਪਰ ਵਿਦਿਆਰਥੀਆਂ ਦੇ ਪੱਖ ਤੋਂ, ਪੜ੍ਹਾਈ ਦੇ ਪੱਖ ਤੋਂ ਅਫੋਰਡੇਬਲ ਸਿਟੀਆਂ ਦੇ ਵਿੱਚੋਂ ਦੁਨੀਆ ਦਾ ਦੂਜਾ ਸ਼ਹਿਰ ਆ ਦਿੱਲੀ। ਠੀਕ ਹੈ। ਜਿੱਥੇ ਮਤਲਬ ਘੱਟ ਖਰਚੇ 'ਚ ਰਹਿ ਕੇ ਪੜ੍ਹਾਈ ਵੀ ਹੋ ਜਾਂਦੀ ਆ, ਖਾਣ ਪੀਣ ਰਹਿਣ ਦਾ ਪ੍ਰਬੰਧ ਵੀ ਹੋ ਜਾਂਦਾ, ਉਸ ਮਾਮਲੇ 'ਚ ਦਿੱਲੀ ਦੂਜਾ ਰੈਂਕ ਹਾਸਲ ਕੀਤਾ। ਸੋ ਇਹ ਵੀ ਇੱਕ ਚੰਗਾ ਪਹਿਲੂ ਹੈ। ਹਾਂਜੀ, ਅਫੋਰਡੇਬਿਲਿਟੀ ਤਾਂ ਬਹੁਤ ਵੱਡੀ ਚੀਜ਼ ਆ। ਜੇ ਬੰਦਾ ਅਫੋਰਡ ਹੀ ਨਹੀਂ ਕਰ ਸਕੂ ਕਿਸੇ ਚੀਜ਼ ਨੂੰ, ਤੇ ਉਹ ਉੱਥੇ ਗੁਜ਼ਰ ਬਸਰ ਕਿਵੇਂ ਕਰੂਗਾ, ਉੱਥੇ ਰਹੂਗਾ ਕਿਵੇਂ। ਤੇ ਵਿਦਿਆਰਥੀ ਜੀਵਨ 'ਚ ਤਾਂ ਇਹ ਚੀਜ਼ ਖਾਸ ਮਹੱਤਵ, ਬਹੁਤ ਮਾਇਨੇ ਰੱਖਦੀ ਹੈ। ਬਿਲਕੁਲ, ਆਪਾਂ ਹੰਡਾਈਆਂ ਨੇ। ਜੀ ਜੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।